ਰਾਜ ਕਰਮਵੀਰ ਸਿੰਘ ਜੀ ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਰੇਡੀਓ ਯੂਐਸਏ ਦੇ ਦਰਸ਼ਕ ਸੁਣ ਰਹੇ ਨੇ ਜਾਂ ਵੇਖ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਹਾਂ। ਵੱਖ-ਵੱਖ ਵਿਸ਼ੇ ਜਿਸ ਦੇ ਵਿੱਚ ਤੁਹਾਡੀ ਰਾਏ ਆਪਾਂ ਜਾਣਦੇ ਹਾਂ, ਤੁਸੀਂ ਉਹਨਾਂ ਵਿਸ਼ਿਆਂ ਬਾਰੇ ਕੀ ਸੋਚਦੇ ਆ। ਸੋ ਇਹ ਸੱਥ ਜਿਹੜੀ ਉਹ ਖੁੱਲ੍ਹੀ ਰਹਿੰਦੀ ਹੈ ਤੁਹਾਡੇ ਸਾਰਿਆਂ ਦੇ ਲਈ, ਤੁਹਾਡੇ ਸਾਰੇ ਵਿਚਾਰਾਂ ਦੇ ਲਈ। ਇਸ ਪਲੇਟਫਾਰਮ ਦੇ ਉੱਤੇ ਜਗ੍ਹਾ ਆ, ਤੁਸੀਂ ਕਾਲ ਕਰ ਸਕਦੇ ਹੁੰਦੇ ਆ 408 272 52 100 ਦੇ ਉੱਤੇ। ਸੋ ਪ੍ਰਵੀਨ ਜੀ, ਆਪਾਂ ਗੱਲਬਾਤ ਅੱਜ ਦੇ ਜਿਹੜੇ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ ਜੀ, ਕਰਨ ਜਾ ਰਹੇ ਆ। ਨਵਜੋਤ ਸਿੱਧੂ, ਬਹੁਤ ਸਾਰੇ ਜਿਹੜੇ ਲੋਕ ਆ ਨਵਜੋਤ ਸਿੱਧੂ ਨੂੰ ਲੈ ਕੇ, ਕਈਆਂ ਦੇ ਉਹ ਪਸੰਦੀਦਾ ਨੇਤਾ ਵੀ ਆ, ਕਈ ਜਿਹੜੀ ਉਸਦੀ ਆਲੋਚਨਾ ਵੀ ਕਰਦੇ ਆ, ਕ੍ਰਿਟਿਸਿਜ਼ਮ ਵੀ ਆ, ਸਾਰਾ ਕੁਛ ਹੀ ਆ। ਦੋਨੋਂ ਤਰਫੋਂ ਦੇ ਜਿਹੜੇ ਲੋਕ ਆਪਾਂ ਨੂੰ ਨਵਜੋਤ ਸਿੱਧੂ ਦੇ ਖੇਮੇ ਤੇ ਉਸਦੇ ਉਲਟ ਦੇ ਵਿੱਚ ਦੇਖਣ ਨੂੰ ਮਿਲਦੇ ਆ। ਨਵਜੋਤ ਸਿੱਧੂ ਕਈ ਚਿਰ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਹੈਗੀ ਆ ਉਸ ਦਾ ਪ੍ਰਧਾਨ ਰਿਹਾ। ਲੋਕ ਕਹਿੰਦੇ ਆ ਜੀ ਬੰਦਾ ਬੜਾ ਇਮਾਨਦਾਰ ਆ, ਇਹ ਪੰਜਾਬ ਦੇ ਲਈ ਦਰਦ ਰੱਖਦਾ ਹੈ, ਪੰਜਾਬ ਦੇ ਲਈ ਗੱਲਾਂ ਜਿਹੜੀਆਂ ਹੈਗੀਆਂ ਚੰਗੀਆਂ ਕਰਦਾ ਆ। ਹੂੰ, ਪਰ ਅਜਿਹੀਆਂ ਕੀ ਗੱਲਾਂ ਹੋ ਰਹੀਆਂ ਨੇ ਵੀ ਸਿੱਧੂ ਜਿਹੜਾ ਕਾਂਗਰਸ ਦੇ ਵਿੱਚ ਕਹਿ ਲਓ ਵੀ ਹੁਣ ਉਹ ਪ੍ਰਧਾਨਗੀ ਤੋਂ ਵੀ ਲਾਂਭੇ ਆ, ਪਰੇ ਆ। ਬਹੁਤ ਕਰਾਰੀ ਹਾਰ ਜਿਹੜੀ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਪਿਛਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ। ਉੱਤੋਂ ਜਿਹੜਾ ਕਾਂਗਰਸ ਦਾ ਆਪਸੀ ਜਿਹੜਾ ਇਹ ਕਾਟੋ ਕਲੇਸ਼ ਹੈਗਾ, ਜਿਹ 'ਚ ਸਿੱਧੂ ਵੀ ਇੱਕ ਪਿਆਦੇ ਦੇ ਵਾਂਗੂ ਖੇਲਦਾ ਆ, ਕਹਿ ਲਓ ਵੀ ਚਾਹੁੰਦਾ ਆ ਵੀ ਉਹਦੇ ਨਾਲ ਜਿਹੜੇ ਲੋਕ ਜ਼ਿਆਦਾ ਜੁੜਨ। ਸੋ ਇਹ ਕਿੱਧਰਲੇ ਪਾਸੇ ਨੂੰ ਗੱਲ ਜਾ ਰਹੀ ਆ। ਅੱਜ ਆਪਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਲੋਕਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਸਿੱਧੂ ਦੀ ਜਗ੍ਹਾ ਬਣ ਰਹੀ ਆ, ਕਾਂਗਰਸ 'ਚ ਹੈਗੀ ਆ, ਜਾਂ ਇਹ ਆਪਣੀ ਵੱਖਰੀ ਪਾਰਟੀ ਵੱਲ ਨੂੰ ਜਿਹੜਾ ਉਹ ਜਿਹੜਾ ਕਦਮ ਜਿਹੜਾ ਉਹ ਚੁੱਕ ਰਿਹਾ ਹੈਗਾ। ਜੀ ਪ੍ਰਵੀਨ ਜੀ। ਹਾਂਜੀ ਬਿਲਕੁਲ। ਦੇਖੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਇਹ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਤੁਸੀਂ ਉਹਦੀ ਰਾਏ ਦੇ ਨਾਲ ਇਤਫਾਕ ਰੱਖਦੇ ਹੋ, ਨਹੀਂ ਰੱਖਦੇ ਹੋ, ਇੱਕ ਵੱਖਰੀ ਗੱਲ ਹੈ। ਪਰ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਇਕੱਲੇ ਰਾਜਪਾਲ ਨੂੰ ਮਿਲੇ ਨੇ, ਉਹਨਾਂ ਨਾਲ ਉਹ ਧੜਾ ਆ ਜਿਹੜਾ ਅਹੁਦੇਦਾਰੀਆਂ ਦੇ ਵਿੱਚੋਂ ਅੱਖੋਂ ਪਰੋਖੇ ਕੀਤਾ ਹੋਇਆ ਜਾਪਦਾ ਵਾ। ਤੇ ਨਾਲ ਹੀ ਚਰਚਾ ਇਹ ਵੀ ਕਰਾਂਗੇ ਆਪਾਂ ਨਾਲੋਂ ਨਾਲ ਕਿ ਕੀ ਸਿੱਧੂ ਨਵੀਂ ਪਾਰਟੀ ਬਣਾ ਸਕਦੇ ਆ? ਜੇ ਸਿੱਧੂ ਨਵੀਂ ਪਾਰਟੀ ਬਣਾਉਂਦਾ ਤਾਂ ਕਾਂਗਰਸ ਨੂੰ ਕਿੱਡਾ ਕੁ ਵੱਡਾ ਝਟਕਾ ਲੱਗੂ, ਔਰ ਇਹਨਾਂ ਕਿਆਸ ਰਾਈਆਂ ਦੇ ਵਿੱਚ ਕਿੰਨਾ ਕੁ ਦਮ ਹੈ, ਇਹਨਾਂ ਅਟਕਲਾਂ ਦੇ ਵਿੱਚ ਕਿੰਨਾ ਕੁ ਦਮ ਹੈ ਕਿ ਸਿੱਧੂ ਨਵੀਂ ਪਾਰਟੀ ਬਣਾ ਸਕਦੇ ਆ। ਜੇਕਰ ਨਵੀਂ ਪਾਰਟੀ ਬਣਾਉਂਦਾ ਤਾਂ ਜਿਹੜੀ ਕਾਂਗਰਸ ਦੇ ਵਿੱਚ ਅੰਦਰੂਨੀ ਖਿੱਚੋਤਾਣ ਚੱਲ ਰਹੀ ਆ ਉਹ ਕਿੱਥੇ ਜਾ ਕੇ ਰੁਕੇਗੀ? ਅੱਜ ਇਸੇ ਮਸਲੇ ਨੂੰ ਲੈ ਕੇ ਇੱਕ ਦੋ ਹੋਰ ਮਸਲੇ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਨਵਜੋਤ ਸਿੰਘ ਸਿੱਧੂ ਦੇ ਬਾਰੇ ਜਦੋਂ ਗੱਲਬਾਤ ਕਰਾਂਗੇ ਤਾਂ ਸਾਨੂੰ ਉਹਨਾਂ ਦੇ, ਜੇਕਰ ਪੰਜਾਬ ਮਾਡਲ ਦੀ ਆਪਾਂ ਗੱਲ ਕਰਾਂਗੇ ਤਾਂ ਸਾਨੂੰ ਉਹਨਾਂ ਦੇ ਕੁਝ ਬਿਆਨਾਤ ਜਾਂ ਕੁਝ ਮਸਲਿਆਂ ਤੇ ਉਹਨਾਂ ਦੀ ਚੁੱਪ ਤੇ ਵੀ ਸਾਨੂੰ ਸਵਾਲ ਚੁੱਕਣੇ ਪੈਣਗੇ। ਹੂੰ। ਅੱਜ ਉਹ ਬੇਸ਼ੱਕ ਬਰਗਾੜੀ ਧਰਨੇ ਤੇ ਬੈਠ ਰਹੇ ਨੇ, ਪਰ 5 ਸਾਲ ਸਰਕਾਰ ਕਿਹਦੀ ਰਹੀ ਹੈ? ਸਿੱਧੂ ਸਾਹਿਬ ਦੀ ਸਰਕਾਰ ਸੀ ਨਾ। ਸਿੱਧੂ ਸਾਹਿਬ ਤੋਂ ਇਹ ਮਿਨਿਸਟਰ ਵੀ ਸੀਗੇ, ਸਥਾਨਕ ਸਰਕਾਰਾਂ ਬਾਰੇ ਮੰਤਰੀ। ਬਾਅਦ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਮਿਨਿਸਟਰੀ ਚੇਂਜ ਕਰਤੀ ਹੈ, ਉਹ ਨਹੀਂ ਮੰਨੇ। ਸੋ ਸਿੱਧੂ ਸਾਹਿਬ ਬੇਸ਼ੱਕ ਇਮਾਨਦਾਰ ਹੋਣ ਜਾਂ ਬੇਈਮਾਨ ਹੋਣ, ਇਮਾਨਦਾਰੀ ਤੇ ਉਹਨਾਂ ਦੇ ਬਾਰੇ ਬਹੁਤ ਲੋਕ ਕਹਿੰਦੇ ਨੇ ਕਿ ਉਹ ਇਮਾਨਦਾਰ ਨੇ। ਪਰ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਸਿਆਸੀ ਬੰਦੇ ਦੀ ਗਰੰਟੀ ਲੈਣ ਲੱਗਿਆ ਥੋੜ੍ਹਾ ਜਿਹਾ ਸੰਕੋਚ ਕਰਨਾ ਚਾਹੀਦਾ, ਕਿਉਂਕਿ ਸਿਆਸੀ ਲੋਕ ਸਿਆਸੀ ਹੀ ਹੁੰਦੇ ਨੇ। ਸਿਆਸੀ ਹੂੰ, ਲੋਕਾਂ ਦੀਆਂ ਹੂੰ। ਗਰੰਟੀਆਂ ਘੱਟ ਹੀ ਲਈਆਂ ਜਾ ਸਕਦੀਆਂ। ਪਰ ਚਰਚਾ ਇਹ ਛਿੜੀ ਕਿੱਥੋਂ? ਇਹ ਤੇ ਚਰਚਾ ਕਰਨਾ ਬੇਹੱਦ ਲਾਜ਼ਮੀ ਹੈ। ਔਰ ਸਿੱਧੂ ਸਾਹਿਬ ਦੀਆਂ ਸਰਗਰਮੀਆਂ ਇਸ ਵੇਲੇ ਕਿਹੜੀਆਂ-ਕਿਹੜੀਆਂ ਉਹ ਵੀ ਪੰਜਾਬ ਦੇ ਵਿੱਚ ਜ਼ਰੂਰ ਦੱਸਾਂਗੇ। ਦਰਸ਼ਕੋ, ਤੁਸੀਂ ਆਪਣੀ ਰਾਏ ਰੱਖ ਸਕਦੇ ਹੋ 408 272 5200 ਤੇ ਕਾਲ ਕਰਕੇ ਆਪਣੀ ਰਾਏ ਰੱਖ ਸਕਦੇ ਹੋ ਕਿ ਨਵਜੋਤ ਸਿੱਧੂ ਪੰਜਾਬ ਦੇ ਵਿੱਚ ਆਪਣੀ ਨਵੀਂ ਪਾਰਟੀ ਬਣਾ ਸਕਦੇ ਨੇ। ਜੇਕਰ ਬਣਾਉਣਗੇ ਤਾਂ ਤੁਹਾਨੂੰ ਕੀ ਲੱਗਦਾ ਕਿ ਉਹ ਕਿਸ ਤਰ੍ਹਾਂ ਦੀ ਪਾਰਟੀ ਬਣੇਗੀ, ਕਿ ਉਹ ਚੱਲ ਸਕੇਗੀ? ਕਿਹੜੇ-ਕਿਹੜੇ ਬੰਦੇ ਉਹ ਚਾਹੁਣਗੇ? ਤੇ ਜੇਕਰ ਕਾਂਗਰਸ ਦੇ ਵਿੱਚ ਹੀ ਰਹਿੰਦੇ ਨੇ ਤਾਂ ਕੀ ਨਵੀਂ ਟੀਮ ਦੇ ਨਾਲ ਉਹ ਆਪਣੀ ਜਿਹੜਾ ਪੈਠ ਹੈ ਉਹ ਬਿਠਾ ਸਕਣਗੇ? ਨਵੀਂ ਟੀਮ ਦੇ ਨਾਲ ਜੁੜ ਕੇ ਕੰਮ ਕਰ ਸਕਣਗੇ? ਸੋ ਸਿੱਧੂ ਸਾਹਿਬ ਬਾਰੇ ਅੱਜ ਦੇ ਪ੍ਰੋਗਰਾਮ ਵਿੱਚ ਗੱਲਾਂ ਬਾਤਾਂ ਕਰਾਂਗੇ। ਪੰਜਾਬ ਮਾਡਲ ਤੇ ਵੀ ਆਪਾਂ ਚਰਚਾ ਕਰਾਂਗੇ। ਜੀ ਰਾਜ ਜੀ। ਜੀ ਬਿਲਕੁਲ ਪ੍ਰਵੀਨ ਜੀ, ਦੇਖੋ ਜਦੋਂ ਹਾਰੇ ਕਾਂਗਰਸ ਬੁਰੀ ਤਰ੍ਹਾਂ ਜਿਹੜੀ ਹਾਰੀ, ਉਸ ਤੋਂ ਬਾਅਦ ਦੇ ਵਿੱਚ ਕੁਛ ਚਿਰ ਦੇ ਲਈ ਟੋਟਲੀ ਚੁੱਪ ਰਹੇ। ਸ਼ੈਰੀ ਔਨ ਟੋਪ ਵੀ ਇਸ ਨੂੰ ਆਖ ਦਿੱਤਾ ਜਾਂਦਾ ਆ। ਹੂੰ, ਪੰਜਾਬ ਦੇ ਵਿੱਚ ਪੰਜਾਬ ਦੇ ਵੱਲੋਂ ਭਾਰਤ ਲਈ ਇਹ ਜਿਹੜਾ ਜਾ ਕੇ ਕ੍ਰਿਕਟ ਦਾ ਇੱਕ ਚੰਗਾ ਧੜੱਲੇਦਾਰ ਬੱਲੇਬਾਜ਼ ਵੀ ਜਿਹੜਾ ਉਹ ਰਿਹਾ ਆ। ਇਹਦੀ ਜਦੋਂ ਕ੍ਰਿਕਟ 'ਚ ਖੇਡਦਾ ਸੀ ਉਦੋਂ ਉੱਥੋਂ ਦੇ ਕਪਤਾਨਾਂ ਨਾਲ ਵੀ ਨਹੀਂ ਸੀ ਬਣਦੀ ਹੂੰ, ਹੁੰਦੀ। ਇੱਕ ਵਾਰੀ ਯਾਦ ਹੋਣਾ ਸਭ ਨੂੰ, ਇੰਗਲੈਂਡ ਦਾ ਦੌਰਾ ਛੱਡ ਕੇ ਵਿੱਚ ਹੀ ਅਜ਼ਹਰੁੱਦੀਨ ਦੇ ਨਾਲ ਪਤਾ ਨਹੀਂ ਲੜਾਈ ਜਾਂ ਕਿਹਦੇ ਨਾਲ ਲੜਾਈ ਤੋਂ ਬਾਅਦ 'ਚ ਭੱਜ ਕੇ ਵਾਪਸ ਜਿਹੜਾ ਉਹ ਆ ਗਿਆ ਸੀਗਾ। ਸੋ ਜੀ। ਇਹਦੀ ਇੱਕ ਗੱਲ ਜਿਹੜੀ ਉਹ ਹੈਗੀ ਆ ਕਿ ਚਲੋ ਆਪਾਂ ਮੰਨ ਲੈਨੇ ਆ, ਆਪਾਂ ਇਹ ਕਹਿ ਲੈਨੇ ਆ ਵੀ ਭਾਈ ਇਹਦੀ ਸੋਚ ਪੰਜਾਬ ਪ੍ਰਸਤ ਹੋ ਸਕਦੀ ਆ, ਗੱਲਾਂ ਜਿਹੜੀਆਂ ਆ ਪੰਜਾਬ ਦੇ ਹੱਕ ਦੀਆਂ ਕਰਦਾ ਆ। ਪਰ ਯਾਰ ਇਹ 4 ਬੰਦੇ ਲੈ ਕੇ ਨਾਲ ਤੁਰਦੇ ਨਹੀਂ ਇਹਦੇ। ਕੁਛ ਕੁ ਚਿਰ ਹੂੰ, ਲਈ ਤਾਂ ਤੋਰ ਲੈਂਦਾ ਆ, ਨਾਲ ਦੇ ਨਾਲ ਹੀ ਜਿਹੜਾ ਆ ਉਹ ਬਾਅਦ ਦੇ ਵਿੱਚ ਪਰੇ ਹੋ ਜਾਂਦੇ ਆ।
ਚੱਕਰ ਹੂੰ, ਕੀ ਆ ਵੀ ਇਹ ਥੋੜੇ ਜਾਣਿਆਂ ਨੂੰ ਵੀ ਲੈ ਕੇ ਅੱਗੇ ਨਹੀਂ ਚੱਲ ਸਕਦਾ ਕਿ ਇਹ ਪੰਜਾਬ ਦੀ ਜੇ ਲੋਕ ਇਹਨੂੰ ਬਾਗਡੋਰ ਸੰਭਾਲ ਦਿੰਦੇ ਆ ਜਾਂ ਜਿਹੜੀ ਵੀ ਪਾਰਟੀ ਇਹ ਬਣਾਉਣੀ ਚਾਹੁੰਦਾ ਜਾਂ ਮੰਨ ਲਓ ਕਾਂਗਰਸ ਦੇ ਵਿੱਚ ਵੀ ਜਿਹੜੇ ਉਹ ਰਹਿੰਦਾ ਆ ਕੀ ਉਸ ਨੂੰ ਲੈ ਕੇ ਅੱਗੇ ਤੁਰ ਸਕੇਗਾ ਚਾਹੇ ਕੋਈ ਕਵੇ ਵੀ ਖਿੱਚੋ ਤਾਣ ਆ ਇਹ ਆ ਪਰ ਜਿਹੜਾ ਪੋਲੀਟੀਕਲ ਲੀਡਰ ਆ ਜਿਹੜਾ ਇੱਕ ਪਾਰਟੀ ਦਾ ਪ੍ਰਧਾਨ ਆ ਉਹਦਾ ਕੰਮ ਹੀ ਇਹ ਹੁੰਦਾ ਆ ਵੀ ਭਾਈ ਜਿਹੜੇ ਲੱਤਾਂ ਖਿੱਚ ਰਹੇ ਆ ਉਹਨਾਂ ਨੂੰ ਵੀ ਨਾਲ ਲੈ ਕੇ ਕਿੱਦਾਂ ਗਾਂਹ ਜਿਹੜਾ ਉਹ ਚੱਲਣਾ ਆ ਅਸੀਂ ਇਹ ਬਿਲਕੁਲ ਸਹੀ ਤਰੀਕੇ ਦੇ ਨਾਲ ਅਸੀਂ ਮੰਨਦੇ ਆ ਵੀ ਕੋਈ ਵੀ ਪਾਰਟੀ ਜਿਹੜੀ ਆ ਉਹ ਅੰਦਰੂਨੀ ਵਿਰੋਧ ਤੋਂ ਬਗੈਰ ਨਹੀਂ ਹੁੰਦੀ ਹੋਣਾ ਵੀ ਚਾਹੀਦਾ ਉਹ ਇੱਕ ਚੰਗੀ ਨਿਸ਼ਾਨੀ ਹੁੰਦੀ ਆ ਵੀ ਭਾਈ ਅੰਦਰ ਕੁਝ ਚੰਗਾ ਵੀ ਜਿਹੜਾ ਉਹ ਚੱਲ ਰਿਹਾ ਜੀ ਹਜੂਰੀਆਂ ਨਹੀਂ ਆ ਜਿੱਦਾਂ ਇੱਕ ਖਾਸ ਪਾਰਟੀ ਦੇ ਵਿੱਚ ਜੀ ਹਜੂਰੀ ਹੋਈ ਜਿਹੜੀ ਸਿਰਫ ਚੱਲਦੀ ਹੈਗੀ ਆ ਸੋ ਇਹ ਬੜੇ ਵੱਡੇ ਜਿਹੜੇ ਸਵਾਲ ਆ ਕਿ ਇਕੱਲਾ ਇਮਾਨਦਾਰ ਹੋ ਕੇ ਲੋਕਾਂ ਨੂੰ ਨਾਲ ਲੈ ਕੇ ਤੁਰਨ ਪਾਉਣਾ ਕੀ ਇਹ ਇੱਕ ਬਹੁਤ ਵੱਡੀ ਜਿਹੜੀ ਉਹ ਲੀਡਰ ਦੀ ਖੂਬੀ ਆ ਕਿ ਉਹ ਕਮੀ ਆ ਵੀ ਇਕੱਲਾ ਇਮਾਨਦਾਰ ਹੋਣਾ ਹੀ ਉਹਦੇ ਕਰਕੇ ਆਪਾਂ ਉਸ ਨੂੰ ਜਿਹੜਾ ਉਹ ਅੱਗੇ ਲੈ ਕੇ ਜਾ ਸਕਦੇ ਆ ਜਾਂ ਉਹ ਕਿਸੇ ਬੰਦਿਆਂ ਨੂੰ ਨਾਲ ਲੈ ਕੇ ਤੁਰਨ ਜੋਗਾ ਵੀ ਹੈਗਾ ਆ ਹੁਣ ਦੇਖਿਆ ਜੀ। ਵੀ ਉਸ ਤੋਂ ਬਾਅਦ ਦੇ ਵਿੱਚ ਸਾਬਕਾ ਐਮਐਲਏ ਜਿਹੜੇ ਸੀਗੇ ਉਹਨਾਂ ਦੇ ਨਾਲ ਪਾਰਟੀਆਂ ਨਾਲ ਜਿਹੜੀ ਆ ਉਹ ਮੀਟਿੰਗਾਂ ਕਰਦਾ ਰਿਹਾ ਇਕੱਠੇ ਲੈ ਕੇ ਤੁਰਦਾ ਰਿਹਾ ਹੁਣ ਇਹ ਨਹੀਂ ਸਮਝ ਆ ਰਹੀ ਕਾਂਗਰਸ ਨੂੰ ਵੀ ਅੰਦਰੋਂ ਅੰਦਰ ਇਹ ਨਹੀਂ ਪਤਾ ਲੱਗ ਰਿਹਾ ਹੋਣਾ ਵੀ ਇਹ ਬੰਦਿਆਂ ਨੇ ਇਹਦੇ ਨਾਲ ਤੁਰ ਕੇ ਨਵੀਂ ਪਾਰਟੀ ਵੱਲ ਨੂੰ ਵੱਧ ਜਾਣਾ ਆ ਜਾਂ ਸਾਡੇ ਨਾਲ ਜਿਹੜੇ ਉਹ ਤੁਰੇ ਰਹਿਣਗੇ। ਦੇਖੋ, ਇੱਕ ਤਾਂ ਸਾਨੂੰ ਗੱਲ ਤੇ ਚਰਚਾ ਕਰਨੀ ਪੈਣੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਕੀ ਨਵੀਂ ਪਾਰਟੀ ਬਣਾ ਸਕਦੇ ਆ ਕਿਉਂਕਿ ਅਟਕਲਾਂ ਬੜੀਆਂ ਨੇ। ਦੂਜਾ ਇਹ ਹੈ ਵੀ ਨਵਜੋਤ ਸਿੰਘ ਸਿੱਧੂ ਜੇਕਰ ਨਵੀਂ ਪਾਰਟੀ ਬਣਾਉਂਦਾ ਤਾਂ ਕਿਤੇ ਉਹਨਾਂ ਦਾ ਸੁਭਾਅ ਤਾਂ ਨਹੀਂ ਉਹਨਾਂ ਦੇ ਡਿੱਕੇ ਆਊਗਾ। ਤੀਜਾ ਇਹ ਹੈ ਵੀ ਕਾਂਗਰਸ ਪਾਰਟੀ ਦਾ ਜਿਹੜਾ ਧਰਾਤਲ ਆ ਜਾਂ ਕਾਂਗਰਸ ਪਾਰਟੀ ਨੂੰ ਲੋਕ ਛੱਡ ਕਿਉਂ ਰਹੇ ਆ, ਤੁਸੀਂ ਯਕੀਨ ਕਰਿਓ ਜਿਹੜੇ ਲੋਕਾਂ ਨੇ ਕਾਂਗਰਸ ਛੱਡੀ ਹੈ ਪਿਛਲੇ ਕੁਝ ਕੁ ਸਮੇਂ ਦੇ ਵਿੱਚ, ਕੁਝ ਕੁ ਅਰਸੇ ਦੇ ਵਿੱਚ ਜਿਹਨੂੰ ਬਹੁਤ ਥੋੜ੍ਹਾ ਸਮਾਂ ਕਹਿ ਸਕਦੇ 2014-15 ਤੋਂ, ਉਹਦੇ ਵਿੱਚ ਕਾਂਗਰਸ ਦੇ ਬਹੁਤ ਵੱਡੇ ਲੀਡਰ ਆਉਂਦੇ ਆ। ਉਹਨਾਂ ਲੀਡਰਾਂ ਦੇ ਵਿੱਚ ਜੇਕਰ ਨਾਂ ਲਈਏ ਤਾਂ ਰਾਓ ਇੰਦਰਜੀਤ ਤੋਂ ਲੈ ਕੇ ਜਿਨ੍ਹਾਂ ਨੇ 2013-14 ਦੇ ਵਿੱਚ ਕਾਂਗਰਸ ਛੱਡੀ ਬੀਜੇਪੀ ਦੇ ਵਿੱਚ ਗਏ ਉਹ, ਉੱਥੋਂ ਲੈ ਕੇ ਤੁਸੀਂ ਸੋਚੋ ਵੀ 61, 60, 61 ਲੀਡਰ ਆ ਜਿਹੜੇ 2014 ਤੋਂ ਲੈ ਕੇ ਹੁਣ ਤੱਕ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਆ। ਤੇ ਇਹਨਾਂ ਜਿਹੜੇ ਲੋਕਾਂ ਨੇ ਅਲਵਿਦਾ ਕਿਹਾ ਵਾ ਕਾਂਗਰਸ ਨੂੰ, ਇਹਨਾਂ ਨੇ ਬਹੁ ਗਿਣਤੀ ਲੋਕਾਂ ਨੇ ਇਹੀ ਕਿਹਾ ਕਿ ਜਿਹੜੀ ਕਾਂਗਰਸ ਹਾਈ ਕਮਾਂਡ ਆ, ਉਹ ਹੁਣ ਓਨੇ ਸੀਰੀਅਸ ਤਰੀਕੇ ਨਾਲ ਨਹੀਂ ਵਿਚਰ ਰਹੀ ਜਾਂ ਫੈਸਲੇ ਲੈ ਰਹੀ ਜਿੰਨੇ ਸੀਰੀਅਸ ਤਰੀਕੇ ਨਾਲ ਲੈਣੇ ਚਾਹੀਦੇ ਆ। ਹਾਲਾਂਕਿ ਅਟਕਲਾਂ ਇਹ ਵੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਜਿਹੜੇ ਆ ਉਹ ਆ ਸਕਦੇ ਨੇ ਕਾਂਗਰਸ ਦੇ ਵਿੱਚ, ਪਰ ਕੀ ਉਹ ਐਕਸੈਪਟੇਬਲ ਹੋਣਗੇ? ਕੀ ਕਾਂਗਰਸ ਦੇ ਵਿੱਚ ਐਕਸੈਪਟੇਬਲ ਹੋ ਕੇ ਉਹ ਕੰਮ ਕਰ ਸਕਣਗੇ? ਕਿਉਂਕਿ ਕਾਂਗਰਸ ਦੇ ਕਈ ਲੀਡਰਾਂ ਨੇ ਉਹਨਾਂ ਤੇ ਵੀ ਇਤਰਾਜ਼ ਜਿਹੜਾ ਵਾ ਉਹ ਜ਼ਾਹਰ ਕੀਤਾ। ਸੋ ਆਪਾਂ ਚਰਚਾ ਕਾਂਗਰਸ ਤੋਂ ਸ਼ੁਰੂ ਕਰਦੇ ਹਾਂ ਤੇ ਕਾਂਗਰਸ ਤੋਂ ਸ਼ੁਰੂ ਕਰਦੇ ਆਪਾਂ ਇਸ ਚਰਚਾ ਨੂੰ ਚੱਲਾਂਗੇ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਲਿਜਾ ਕੇ ਚਰਚਾ ਕਰਾਂਗੇ ਕਿ ਕੀ ਜਿਹੜੀ ਨਵੀਂ ਟੀਮ ਹੈ ਜਿਹੜੇ ਆਪਣੇ ਪ੍ਰਧਾਨ ਬਣੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂ ਪ੍ਰਤਾਪ ਸਿੰਘ ਬਾਜਵਾ, ਕਿ ਉਹਨਾਂ ਨਾਲ ਮਿਲ ਕੇ ਚੱਲ ਸਕਦੇ ਨੇ ਸਾਡੇ ਜਿਹੜੇ ਸਿੱਧੂ ਸਾਹਿਬ ਨੇ। ਸੋ ਕਾਂਗਰਸ ਦੇ ਜੇ ਲਿਸਟ ਦੀ ਗੱਲ ਕਰੀਏ ਤਾਂ ਰਾਓ ਇੰਦਰਜੀਤ ਸਿੰਘ ਬਹੁਤ ਵੱਡੇ ਲੀਡਰ ਮੰਨੇ ਗਏ ਆ, 2013 ਚ ਅਲਵਿਦਾ ਕਹਿ ਗਏ। ਦਗੂਪਤੀ ਪੁਰਾਣ ਦੇ ਸਵਾਰੀ ਜਿਹੜੇ ਆ 2014 ਦੇ ਵਿੱਚ ਅਲਵਿਦਾ ਕਹਿ ਗਏ। ਵਰਿੰਦਰ ਸਿੰਘ 2014 ਚਲ ਗਏ, ਜਗਦੰਬਿਕਾ ਪਾਲ ਚਲ ਗਏ, ਜੀਕੇ ਵਾਸਨ ਚਲ ਗਏ ਆ, ਸਤਪਾਲ ਮਹਾਰਾਜ ਚਲ ਗਏ ਆ, ਜਯੰਤ ਗਿਰੀਧਰ ਗਮੰਗ ਚਲ ਗਏ ਆ, ਅਬਦੁਲ ਗਨੀ ਵਾਕਿਲ ਚਲ ਗਏ ਆ, ਹਿਮੰਤ ਬਿਸਵਾ ਸ਼ਰਮਾ ਚਲ ਗਏ ਆ ਕਾਂਗਰਸ ਦੇ ਵਿੱਚੋਂ, ਸੁਦੀਪ ਰਾਏ ਬਰਮਨ ਚਲ ਗਏ ਆ, ਐਨ ਬੀਰੇਨ ਸਿੰਘ ਚਲ ਗਏ ਆ, ਵਿਜੇ ਬਹੁਗੁਣਾ ਚਲ ਗਏ ਆ, ਅਜੀਤ ਜੋਗੀ ਔਰ ਬਹੁਤ ਸਾਰੇ ਇਹ ਜਿਹੜੇ ਜਿਨ੍ਹਾਂ ਦੇ ਮੈਂ ਨਾਂ ਲਏ ਆ, ਇਹਨਾਂ ਨੇ ਹੁਣ ਤੱਕ ਸਿਰਫ ਇੱਕ ਨੂੰ ਛੱਡ ਕੇ ਜੀਕੇ ਵਾਸਨ ਨੂੰ ਛੱਡ ਕੇ ਟੀਐਮਸੀ ਜੁਆਇਨ ਕੀਤੀ ਉਹਨਾਂ ਨੇ, ਬਾਕੀ ਸਾਰੇ ਬੀਜੇਪੀ ਦੇ ਵੱਲ ਗਏ ਆ। ਔਰ ਉਸ ਤੋਂ ਬਾਅਦ ਪੇਮਾ ਖੇਂਡੂ ਜਿਹੜੇ ਆ ਉਹ ਬੀਜੇਪੀ 'ਚ ਗਏ, 2016 ਦੀ ਗੱਲ ਆ। ਹਰਨੇਕ ਸਿੰਘ ਰਾਵਤ ਬੀਜੇਪੀ ਦੇ ਵਿੱਚ ਗਏ। 17 ਦੇ ਵਿੱਚ ਨਰੈਣ ਦੱਤ ਤਿਵਾੜੀ ਬੀਜੇਪੀ ਦੇ ਵਿੱਚ ਗਏ। ਸ਼ੰਕਰ ਸਿੰਘ ਬਘੇਲਾ 17 ਦੇ ਵਿੱਚ ਐਨਸੀਪੀ ਜੁਆਇਨ ਕਰ ਜਾਂਦੇ ਆ। ਰਵੀ ਕਿਸ਼ਨ 2017 ਦੇ ਵਿੱਚ ਬੀਜੇਪੀ ਜੁਆਇਨ ਕਰ ਜਾਂਦੇ ਆ। ਬਰਖਾ ਸ਼ੁਕਲਾ ਸਿੰਘ ਬੀਜੇਪੀ ਜੁਆਇਨ ਕਰ ਜਾਂਦੇ ਆ। ਇਸ ਤੋਂ ਇਲਾਵਾ ਮਾਧੋ ਰਾਜ ਸਿੰਧੀਆ, ਜੋਤੀ ਰਾਜ ਸਿੰਧੀਆ ਜਿਹੜੇ ਆ ਐਮਪੀ ਤੋਂ, ਉਹ ਬੀਜੇਪੀ ਜੁਆਇਨ ਕਰ ਜਾਂਦੇ ਆ। ਆਉਂਦੇ ਆਉਂਦੇ ਗੱਲ ਕੈਪਟਨ ਅਮਰਿੰਦਰ ਸਿੰਘ ਤੱਕ ਵੀ ਆ ਜਾਂਦੀ ਹੈ ਵੀ ਉਹ ਵੀ ਕਾਂਗਰਸ ਦੇ ਵਿੱਚੋਂ ਨਿਕਲ ਕੇ ਬੀਜੇਪੀ ਦੇ ਵਿੱਚ ਚੱਲ ਜਾਂਦਾ। ਜਦੋਂ ਨੂੰ ਅਸੀਂ 2021 ਦੇ ਵਿੱਚ ਆਉਣੇ ਆ ਤਾਂ ਕੀਰਤੀ ਆਜ਼ਾਦ, ਮੁਕਲ ਸੰਗਮਾ, ਅਦਿੱਤੀ ਸਿੰਘ, ਇਮਰਾਨ ਮਸੂਦ, ਕਿਸ਼ੋਰ ਉਪਾਧਿਆਏ, ਆਰਪੀਐਨ ਸਿੰਘ, ਅਸ਼ਵਨੀ ਕੁਮਾਰ, ਇਹੋ ਜਿਹੜੇ ਵੱਡੇ ਨਾਂ ਸੀ ਬੀਜੇਪੀ ਦੇ ਜੁਆਇਨ ਕਰ ਗਏ ਆ। ਇਹ ਕਿਉਂ ਕਰ ਗਏ ਆ? ਕਿਉਂਕਿ ਕਾਂਗਰਸ ਦਾ ਇਸ ਵੇਲੇ G23 ਹੈ ਜਿਹੜਾ ਗਰੁੱਪ ਆ, ਉਹ ਵੀ ਕਾਂਗਰਸ ਤੋਂ ਕਿਤੇ ਨਾ ਕਿਤੇ ਨਾਰਾਜ਼ ਚੱਲ ਰਿਹਾ। ਔਰ ਦੂਜੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਅੱਪਰ ਲੇਅਰ ਹੈ, ਜਿਹਨੂੰ ਥਿੰਕ ਟੈਂਕ ਕਿਹਾ ਜਾਂਦਾ, ਜਿਹਦੇ ਚ ਗਾਂਧੀ ਪਰਿਵਾਰ ਆ ਜਾਂ ਉਹਨਾਂ ਦੇ 5-7 ਨੇੜਲੇ
ਤਾਂ ਉਹਨਾਂ ਬਾਰੇ ਇਹ ਕਿਹਾ ਜਾ ਰਿਹਾ ਕਿ ਇਹਨਾਂ ਬੰਦਿਆਂ ਦੀ ਕਾਂਗਰਸ ਪਾਰਟੀ ਤੇ ਕਮਾਂਡ ਨਹੀਂ ਹੈ। ਹੁਣ ਲੰਘੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਤੋਂ ਚੱਲ ਗਏ। ਇਸ ਤੋਂ ਇਲਾਵਾ 2-3 ਨਾਮ ਹੋਰ ਨੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਕਾਂਗਰਸ ਨੂੰ ਅਲਵਿਦਾ ਕਹਿ ਗਏ, ਜਿਵੇਂ ਅਸ਼ਵਨੀ ਕੁਮਾਰ ਦਾ ਮੈਂ ਨਾਂ ਲਿਆ ਸੀਗਾ। ਸੋ ਇਨ G23 ਵਾਲਾ ਵੀ ਹਜੇ ਮਸਲਾ ਸੋਲਵ ਨਹੀਂ ਹੋਇਆ, ਪਰ ਇਸੇ ਦਰਮਿਆਨ ਤੁਸੀਂ ਵੇਖੋ ਵੀ ਹਿੰਮਤ ਬਿਸਵਾ ਸ਼ਰਮਾ ਵਰਗੇ ਲੋਕ ਕਾਂਗਰਸ ਨੂੰ ਛੱਡ ਕੇ, ਜੋਤੀ ਰਾਏ ਸਿੰਧੀਆ, ਜਿਤਨ ਪ੍ਰਸਾਦ ਛੱਡ ਕੇ, ਸਚਿਨ ਪਾਇਲਟ ਬਾਰੇ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਸ਼ਾਇਦ ਉਹ ਵੀ ਛੱਡ ਸਕਦੇ ਨੇ। ਪਰ ਇਹ ਲੋਕ ਕਿਉਂ ਛੱਡ ਰਹੇ ਨੇ? ਕਿਤੇ ਵਾਇਰਸ ਪੰਜਾਬ ਦੇ ਵਿੱਚ ਹੀ ਆਊਗਾ, ਆਲਰੇਡੀ ਆ ਤਾਂ ਚੁੱਕਿਆ ਹੈ, ਪਰ ਹੂੰ, ਇਹ ਹੂੰ, ਹੂੰ, ਕਾਂਗਰਸ ਹੂੰ। ਨੂੰ ਤੰਗ ਕਿੰਨਾ ਕਰੂਗਾ, ਇਹ ਇੱਕ ਵੇਖਣਯੋਗ ਗੱਲ ਹੈ। ਜੀ। ਜੀ, ਬਿਲਕੁਲ, ਜਿੰਨੇ ਕੁ ਨਾਂ ਤੁਸੀਂ ਗਿਣਾਏ ਆ, ਲੱਗਦਾ ਨਹੀਂ ਕਾਂਗਰਸ 'ਚ ਕੋਈ ਰਹਿ ਵੀ ਜਿਹੜਾ ਆ ਉਹ ਹੂੰ। ਗਿਆ ਹੋਵੇ। ਜੀ। ਆਪਾਂ ਦੇਖਦੇ ਹਾਂ ਵੀ ਜਿਉਂ-ਜਿਉਂ ਮੌਸਮ ਤਬਦੀਲ ਹੁੰਦਾ ਆ, ਸਿਆਸੀ ਮੌਸਮ ਜਦੋਂ ਤਬਦੀਲ ਹੁੰਦਾ ਆ, ਹਾਂਜੀ। ਛਿੜੱਪੇ ਜਿਹੜੇ ਆ ਉਹ ਬਹੁਤ ਵੱਧਦੇ ਆ ਤੇ ਵੱਜਦੇ ਆ, ਤੇ ਇਸ ਪਾਰਟੀ ਦੇ ਜਿਹੜੇ ਲੋਕ ਆ, ਉਹਨਾਂ ਦੇ ਵੀ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ। ਦੇਖੋ, ਜੇ ਮੁੱਢ ਦੀ ਗੱਲ ਕਰੀਏ, ਇਹਨਾਂ ਦੀ ਜਿਹੜੀ ਪ੍ਰੋਬਲਮ ਆ, ਉਹ ਭਰਾ ਭਤੀਜਾਵਾਦ ਤੇ ਗਾਂਧੀ ਪਰਿਵਾਰ ਦੇ ਵਿੱਚ ਜੁੜੀ ਹੋਈ ਆ। ਕੋਈ ਇਸ ਤੋਂ ਮੁਨਕਰ ਨਹੀਂ ਹੋ ਸਕਦਾ। ਕਾਂਗਰਸ ਪਾਰਟੀ ਮੇ ਬੀ ਚੰਗਾ ਕਰ ਜਾਂਦੀ, ਸ਼ਾਇਦ ਹੋ ਸਕਦਾ ਸੀਗਾ। ਚਲੋ, ਇਹ ਜੇ ਤਾਂ ਸ਼ਾਇਦ ਨਾਲ ਦੇ ਨਾਲ ਰਹਿਣਾ ਹੀ ਆ, ਪਰ ਉਹਦੇ ਜੀ। ਵਿੱਚ ਇਹ ਆ ਵੀ ਕਿਉਂਕਿ ਗਾਂਧੀ ਪਰਿਵਾਰ ਨੂੰ ਹੀ ਉਹਨਾਂ ਨੇ ਪੱਕੇ ਸਿਰ ਤੇ ਬਿਠਾ ਕੇ ਜਿਹੜਾ ਉਹ ਰੱਖਿਆ ਹੋਇਆ ਆ, ਉਹਨਾਂ ਖਿਲਾਫ ਕੋਈ ਜਿਹੜਾ ਉੱਥੇ ਬੋਲਦਾ ਨਹੀਂ। ਜੇ ਬੋਲਦਾ ਆ ਤੇ ਉਸ ਦੀ ਜਿਹੜੀ ਉਹ ਕਿੱਲੀ ਪੱਕੀ ਠੋਕ ਦਿੱਤੀ ਜਾਂਦੀ ਹੈ, ਤੇ ਜਾਂ ਫਿਰ ਉਹ ਦੂਜੀ ਪਾਰਟੀ ਦੇ ਵਿੱਚ ਵਗ ਜਾਂਦਾ ਹੈ। ਸੋ ਇਹ ਸਥਿਤੀ ਜਿਹੜੀ ਕਿਤੇ ਨਾ ਕਿਤੇ ਉਹ ਦੇਖਦੇ ਆ ਵੀ ਟੌਪ ਲੈਵਲ ਦੇ ਉੱਤੇ, ਜਿਹਨੂੰ ਇਹ ਕੋਰ ਕਮੇਟੀ ਕਹਿ ਲਓ ਜਾਂ ਹਾਈ ਕਮਾਂਡ ਕਹਿ ਲਓ, ਵੀ ਉਹ ਚੀਜ਼ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ। ਤੇ ਉਹੀ ਮਾਡਲ ਜਿਹੜੇ ਕਿਸੇ ਵੀ ਪ੍ਰਦੇਸ਼ ਦੇ ਵਿੱਚ ਪਾਰਟੀ ਵਾਲੇ ਆ, ਉਹ ਲਾਗੂ ਕਰਨਾ ਚਾਹੁੰਦੇ ਆ ਵੀ ਭਾਈ ਮੇਰਾ ਸਿੱਕਾ ਵੀ ਆਪਣੀ ਜਿਹੜੀ ਆ ਉਹ ਸਟੇਟ ਦੇ ਵਿੱਚ ਏਦਾਂ ਹੀ ਜਿਹੜਾ ਉਹ ਚੱਲਦਾ ਰਵੇ। ਸੋ ਸਰੋਤੇ, ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਨੰਬਰ 408-272 5200 4082725200। ਆਈ ਥਿੰਕ ਇਹੀ ਜਿਹੜੀ ਇੱਕ ਸੋਚ ਲੈ ਕੇ ਨਵਜੋਤ ਸਿੱਧੂ ਵੀ ਜਿਹੜਾ ਨਾਲ ਦੇ ਨਾਲ ਚੱਲ ਰਿਹਾ ਆ ਵੀ ਭਾਈ ਹੂੰ। ਮੈਨੂੰ ਹੀ ਜਿਹੜਾ ਉਹ ਪੁੱਛ ਗਿੱਛ ਕੇ ਜਿਹੜਾ ਉਹ ਚੱਲਿਆ ਜਾਵੇ। ਜਿਸ ਤਰੀਕੇ ਦੇ ਨਾਲ ਜਦੋਂ ਚੰਨੀ ਹੁਣੀ ਬਣੇ ਸੀਗੇ, ਮੁੱਖ ਮੰਤਰੀ ਬਣੇ, ਪਹਿਲਾਂ ਤਾਂ ਇਹੀ ਸਿੱਧੂ ਸੀਗਾ ਜਿਹੜਾ ਬਾਂਹ ਫੜ ਕੇ, ਹੱਥ ਫੜ ਕੇ ਚੰਨੀ ਨੂੰ ਹਰ ਥਾਂ ਦੇ ਉੱਤੇ ਲੈ ਕੇ ਜਾਂਦਾ ਸੀਗਾ, ਤੇ ਬਾਅਦ 'ਚ ਇਹੀ ਸਿੱਧੂ ਸੀਗਾ ਜਿਹੜਾ ਲਾਗੇ ਵੀ ਨਜ਼ਰ ਨਹੀਂ ਸੀ ਆਉਂਦਾ। ਸੋ ਵੀ ਦੇਖੋ ਵੀ ਕਿਸ ਤਰੀਕੇ ਨਾਲ ਥੋੜੇ ਸਮੇਂ ਦੇ ਵਿੱਚ ਉਹਨੂੰ ਸ਼ਾਇਦ ਇਹ ਲੱਗਾ ਵੀ ਚਲੋ ਇਹ ਤਾਂ ਹੁਣ ਸਕੇਪਗੋਟ ਚੀਫ ਮਿਨਿਸਟਰ ਹੈਗਾ ਆ, ਇਹਨੂੰ ਬਣਾਓ, ਮੈਂ ਤਾਂ ਕੀ ਬਣਨਾ ਆ, ਇਹਨੂੰ ਬਣਵਾ ਲਿਆ ਜਾਂ ਬਣਾਤਾ, ਜਿੱਦਾਂ ਵੀ ਜੋ ਵੀ ਫੈਸਲਾ ਉਹਨਾਂ ਨੇ ਲਿਆ। ਉਸ ਤੋਂ ਹੂੰ। ਬਾਅਦ ਦੇ ਵਿੱਚ ਉਹਦਾ ਥੋੜਾ ਨਾਮ ਵੀ ਬਣ ਗਿਆ, ਤੇ ਨਾਮ ਬਣਦੇ ਸਿੱਧੂ ਜਿਹੜਾ ਕਿਤੇ ਪਿੱਛੇ ਰਹਿ ਗਿਆ। ਬਾਕੀ ਐਂਟੀ ਇਨਕੰਬੈਂਸੀ ਇੰਨੀ ਕੁ ਚੱਲ ਰਹੀ ਸੀ ਕਾਂਗਰਸ ਦੇ ਖਿਲਾਫ ਵੀ ਸਾਰੇ ਵੱਡੇ-ਵੱਡੇ ਥੰਮ ਜਿਹੜੇ ਉਸ ਦੇ ਵਿੱਚ ਡਿੱਗ ਗਏ। ਤੇ ਕੁਛ ਚਿਰ ਪਹਿਲਾਂ ਨਾ ਇਹਨਾਂ ਦੀ ਵਾਈਫ ਦਾ ਪ੍ਰਵੀਨ ਜੀ ਬਿਆਨ ਆਇਆ ਸੀ ਇਲੈਕਸ਼ਨ ਤੋਂ ਪਹਿਲਾਂ। ਹਾਂਜੀ। ਉਹ ਇਹ ਕਹਿੰਦੇ ਸੀਗੇ ਵੀ ਜੇ ਗੱਲ ਨਾ ਬਣੀ ਜਾਂ ਨਹੀਂ ਸੁਣੀ ਕਿਸੇ ਨੇ, ਹੂੰ। ਤਾਂ ਇਹ ਸੰਨਿਆਸ ਜਿਹੜਾ ਉਹ ਲੈ ਸਕਦੇ ਆ। ਇਹ ਮੁੜ ਕੇ ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਆਪਾਂ ਨੂੰ ਨਜ਼ਰ ਆ ਸਕਦੇ ਆ ਅ, ਕਪਿਲ ਦੇ ਜਿਹੜੇ ਸ਼ੋਅ ਦੇ ਵਿੱਚ। ਕੀ ਲੱਗਦਾ ਹੈ ਵੈਸੇ ਤੁਹਾਨੂੰ ਪ੍ਰਵੀਨ ਜੀ ਵੀ ਇਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਵੱਧ ਸਕਦੀ ਹੈਗੀ? ਨਹੀਂ, ਦੇਖੋ, ਜਿਹੜੀਆਂ ਉਹਨਾਂ ਦੇ ਨਾਲ ਸਿਆਸੀ ਸਰਗਰਮੀਆਂ ਜਿਹੜੀਆਂ ਉਹ ਵਿੱਢੀ ਬੈਠੇ ਆ, ਇਹਨੂੰ ਦੇਖ ਕੇ ਤਾਂ ਨਹੀਂ ਲੱਗਦਾ, ਕਿਉਂਕਿ ਐਕਟਿਵ ਨਜ਼ਰ ਆ ਰਹੇ ਆ। ਇੱਕ ਵੇਲਾ ਸੀ ਜਦੋਂ ਸਿੱਧੂ ਸਾਹਿਬ ਬਿਲਕੁਲ ਮੌਨ ਧਾਰ ਗਏ ਸੀਗੇ। ਜਮਾਂ ਹੀ ਕਾਂਗਰਸ ਦੀ ਸਿਟਿੰਗ ਸਰਕਾਰ ਦੇ ਵਿੱਚ ਉਹ ਬਿਲਕੁਲ ਇਨਐਕਟਿਵ ਹੋ ਗਏ ਸੀਗੇ, ਬਿਲਕੁਲ ਹੀ ਸਾਈਡਲਾਈਨ ਹੋ ਗਏ ਸੀਗੇ ਔਰ ਪਾਸੇ ਸ਼ੋਰ ਸ਼ਰਾਬੇ ਤੋਂ। ਔਰ ਫਿਰ ਬਹੁਤ ਸਮਾਂ ਚੁੱਪ ਰਹੇ, ਫਿਰ ਅਖੀਰ ਤੇ ਜ਼ੋਰਦਾਰ ਵਾਪਸੀ ਕਰਦੇ ਆ, ਕੈਪਟਨ ਅਮਰਿੰਦਰ ਸਿੰਘ ਨੂੰ ਲਾਹ ਦਿੰਦੇ ਆ। ਤੇ ਪਰ ਜਦੋਂ ਲਾਉਂਦੇ ਆ ਨਾ ਕੈਪਟਨ ਅਮਰਿੰਦਰ ਸਿੰਘ ਨੂੰ, ਮੰਨਿਆ ਜਾ ਰਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਹੋ ਸਕਦਾ ਹੈ ਪੰਜਾਬ ਦੇ ਚੋਣ ਐਂਡ ਲਈ ਫੇਸ ਰਹਿਣ। ਪਰ ਇਹ ਚੀਜ਼ਾਂ ਬਹੁਤਾ ਚਿਰ ਚੱਲੀਆਂ ਨਹੀਂ। ਚਰਨਜੀਤ ਚੰਨੀ ਸੀਐਮ ਬਣਦੇ ਨੇ, ਚਰਨਜੀਤ ਚੰਨੀ ਉਹ ਜਿਹੜਾ ਜਲਵਾ ਜੁੰਬਸ਼ ਹੈ ਉਹ ਨਹੀਂ ਦਿਖਾ ਪਾਉਂਦੇ। ਕਾਂਗਰਸ ਬੁਰੀ ਤਰ੍ਹਾਂ ਦੇ ਨਾਲ ਫਲੋਪ ਹੋ ਜਾਂਦੀ ਹੈ। ਜਿਵੇਂ ਸ਼ੋਅ ਫਲੋਪ ਹੁੰਦਾ ਹੈ, ਫਿਰ ਤੁਹਾਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਉਹ ਪੈਠ ਨਹੀਂ ਰਹਿੰਦੀ। ਹਾਲਾਂਕਿ ਉਹਨਾਂ ਨੇ ਹਾਰ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਨੂੰ, ਹੋਰਾਂ ਨੂੰ ਵੀ ਕਾਊਂਟ ਕੀਤਾ ਹੈ, ਪਰ ਨਵਜੋਤ ਸਿੰਘ ਸਿੱਧੂ 'ਚੋਂ ਗੱਲ ਨਹੀਂ ਰਹੀ। ਨਵਜੋਤ ਸਿੰਘ ਸਿੱਧੂ ਨੂੰ ਸਰਪ੍ਰਾਈਜ਼ ਉਦੋਂ ਮਿਲਿਆ ਜਦੋਂ ਉਹਨਾਂ ਤੋਂ ਕਾਫ਼ੀ ਟਾਈਮ ਜੂਨੀਅਰ ਤੇ ਨੌਜਵਾਨ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਹਨਾਂ ਵਾਲੀ ਥਾਂ ਤੇ ਦਿੱਤਾ। ਹੂੰ, ਨਵਜੋਤ ਸਿੰਘ ਸਿੱਧੂ ਉਹ ਥਾਂ ਖੋਹ ਕੇ ਲਿਆਏ ਸੀ ਜਾਖੜ ਤੋਂ, ਪਰ ਉਹਨੂੰ ਮੇਨਟੇਨ ਨਹੀਂ ਕਰ ਸਕੇ। ਮੇਰਾ ਖਿਆਲ ਹੈ 1 ਸਾਲ ਵੀ ਉਹ ਨਹੀਂ ਰਹੇ ਹੂੰ, ਪ੍ਰਧਾਨਗੀ ਹੂੰ, ਦੇ ਉਹਦੇ ਹੂੰ। ਉੱਤੇ, ਤੇ ਪਰ ਉਹੀ ਯੰਗਸਟਰ ਕੋਲੇ ਚਲਾ ਗਿਆ ਕਾਂਗਰਸ ਪਾਰਟੀ ਕੋਲੇ, ਔਰ ਉਸ ਯੰਗਸਟਰ ਕੋਲੇ ਜਿਹੜਾ ਬੜਾ ਸਰਗਰਮ ਆ, ਜਿਹਦੀ
ਸਿੱਧੂ ਵਾਂਗੂ ਮਸਲਿਆਂ ਤੇ ਬੜੀ ਪਕੜ ਹੈ ਤੇ ਉਹਨੂੰ ਜਾਣਦੇ ਲੋਕ ਵੀ ਉਹ ਬਾਦਲ ਪਰਿਵਾਰ ਦੇ ਖਿਲਾਫ ਲੜਨ ਵਾਲਾ ਚਿਹਰਾ, ਉਹਨੇ ਇਸ ਚੀਜ਼ ਨੂੰ ਸਥਾਪਿਤ ਵੀ ਕੀਤਾ ਹੈ। ਪਰ ਸਿੱਧੂ ਸਾਹਿਬ ਨੂੰ ਇਸ ਚੀਜ਼ ਦਾ ਕਿੰਨਾ ਕੁ ਨੁਕਸਾਨ ਹੁੰਦਾ ਹੈ, ਉਹ ਇਹਨਾਂ ਦੀ ਖੇਮਾਬੰਦੀ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਰਾਜ ਜੀ, ਇੱਕ ਕਾਲਰ ਆਪਣੇ ਨਾਲ ਜੁੜੇ ਹੋਏ ਨੇ, ਸੁਣਦੇ ਹੋ ਕੀ ਕਹਿਣਾ ਚਾਹੁੰਦੇ ਨੇ। ਜੀ ਦੇ ਸਾਰੇ ਪੰਜਾਬੀ ਰੇਡੀਓ USA ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵੈਸੇ ਤਾਂ ਤੁਸੀਂ ਸਾਰਾ ਕੁਝ ਉਹਦਾ ਦੱਸ ਹੀ ਦਿੱਤਾ, ਕੋਈ ਦੱਸਣ ਜੋਗਾ ਰਿਹਾ ਨਹੀਂ, ਪਰ ਫਿਰ ਵੀ ਮੈਂ ਵੀ ਹਾਂਜੀ ਹਾਂਜੀ ਨਾਲ ਟਿੱਪਣੀ ਕਰ ਦਿੰਦਾ ਜੀ। ਜੀ ਜ਼ਰੂਰ। ਪਹਿਲਾਂ ਦੇ ਬਦਕਿਸਮਤੀ ਉਹਦੇ ਮਾਂ ਪਿਓ ਦੀ ਨਹੀਂ ਬਣੀ ਤੇ ਇਹ ਖੇਡਣ ਚਲ ਗਿਆ ਤੇ ਮਾਂ ਇਹਨੂੰ ਛੱਡ ਕੇ ਚਲ ਗਈ, ਡਿਵੋਰਸ ਹੋ ਗਿਆ ਤੇ ਉਹਦਾ ਸੰਤਾਪ ਅੱਜ ਤੱਕ ਭੋਗਣ ਡਿਆ। ਵੇਖਿਆ ਹੀ ਉਹਦੀ ਭੈਣ ਨੇ ਆਣ ਕੇ ਕੀ ਕੁਝ ਬੋਲਿਆ ਜੀ। ਜੀ। ਮੁੜ ਕੇ ਖੇਡਣ ਚਲ ਗਿਆ। ਤੁਸੀਂ ਇੰਗਲੈਂਡ ਦੀ ਗੱਲ ਕੀਤੀ, ਛੱਡ ਕੇ ਆ ਗਿਆ, ਉੱਥੇ ਵੀ ਇਹੋ ਹੀ 50 ਹੀ ਚੱਲਦਾ ਵਾ। ਜਿਹੜੇ ਕੈਪਟਨ ਹੋਣੀ ਜ਼ਰੂਰਦੀਨ ਹੋਣੀ ਮੁੜ ਕੇ ਤੁਹਾਨੂੰ ਪਤਾ ਹੀ ਉਹ ਕ੍ਰਿਕਟ 'ਚ ਕਿੱਦਾਂ ਫਸੇ ਸੀ। ਤੇ ਫਿਰ ਛੱਡਣਾ ਚੰਗਾ ਕੀਤਾ ਕਿ ਮਾੜਾ ਕੀਤਾ ਜੀ? ਜੇ ਨਾ ਉਹਦੇ 'ਚ ਸ਼ਾਮਲ, ਇਹਨੇ ਵੀ ਸ਼ਾਮਲ ਹੋਣਾ ਸੀ। ਨਹੀਂ, ਉਹ ਤਾਂ ਬਾਕੀ ਵੀ ਨਾਲ ਖੇਡਦੇ ਰਹੇ, ਸਾਰੇ ਤਾਂ ਨਹੀਂ ਸ਼ਾਮਲ ਹੋਏ। ਚਲੋ ਉਹ ਇੱਕ ਵੱਖਰੀ ਗੱਲ ਜੀ। ਵੱਖਰੀ ਕਿਉਂ ਨਹੀਂ, ਜਦੋਂ ਟੀਮ 'ਚ ਨਹੀਂ, ਉਹ ਤੁਸੀਂ ਮੈਨੂੰ ਦੱਸੋ ਵੀ ਜਿਹੜੇ ਅਜ਼ਹਰੁੱਦੀਨ ਦੇ ਨਾਲ ਉਸ ਟਾਈਮ ਖੇਲਦੇ ਗਏ ਸਾਰੇ ਕੀ ਅੰਦਰ ਨੇ, ਜਾਂ ਸਾਰਿਆਂ ਦੇ ਉੱਤੇ ਦਾਗ ਲੱਗੇ ਜਾਂ ਕਿੱਦਾਂ? ਨਹੀਂ, ਸਾਰੇ ਨਹੀਂ ਅੰਦਰ, ਸਾਰੀ ਟੀਮ ਨਹੀਂ ਹੁੰਦੀ। ਜਿਹਦੀ ਕਰਨਵੀਰ ਜੀ ਜਿਹਦੀ ਸੰਧੀ ਨਾ ਬਣੇ ਤੇ ਉਹਨੂੰ ਛੱਡ ਤੇ ਸਕਦਾ ਹੀ ਹੈ ਨਾ ਵੀ ਮੈਂ। ਨਹੀਂ, ਅਸੀਂ ਤਾਂ ਉਹੀ ਕਹਿੰਦੇ ਆ ਵੀ ਉਹ ਤੇ ਗੱਲ ਕਹੀ ਵੀ ਉਹਦੀ ਨਹੀਂ ਬਣੀ, ਉਹ ਛੱਡ ਕੇ ਆ ਗਿਆ। ਆਹੋ, ਪਰ ਉਹ ਕਰਪਟ ਬੰਦੇ ਨਾਲ ਨਹੀਂ ਨਾ ਬਣੀ, ਕਰਪਟ ਦੇ ਖਿਲਾਫ ਹੀ ਰਹੀ ਨੇ। ਉਹ ਵੀ ਗੱਲ, ਇੱਕ ਜਣਾ ਕਰਪਟ ਸੀ ਕਿ ਸਾਰੇ ਕਰਪਟ ਸੀ ਉਸ ਟਾਈਮ ਬਾਕੀ ਟੀਮ 'ਚ? ਮੈਂ ਇਹ ਪੁੱਛਦਾ ਤੁਹਾਨੂੰ। 4 ਜਣੇ ਫਸੇ ਸੀ ਉਹਦੇ 'ਚ ਜੀ, ਤੇ ਬਾਕੀ 7 ਜਣੇ ਉਦਾਂ ਸੀਗੇ। 7 ਨੂੰ ਖਬਰ ਹੈ ਸਲਾਹ 'ਚ ਸ਼ਾਮਲ ਕੀਤਾ ਹੋਵੇ ਕਿ ਨਾ ਕੀਤਾ ਹੋਵੇ। ਇਹ ਫਿਰ ਹੁਣ ਫਿਰ ਜੇ ਆ ਗਈ ਨਾ, ਫਿਰ ਪਤਾ ਨਹੀਂ। ਚਲੋ ਠੀਕ ਆ, ਅਗਲੀ ਗੱਲ ਕਰੋ ਤੁਸੀਂ ਜੀ। ਗਾੜੀ ਤੁਸੀਂ ਉਹਨੂੰ ਘੱਟ ਜਾਣਦੇ। ਮੈਂ ਸ੍ਰੀ ਅੰਮ੍ਰਿਤਸਰ ਵੈਸੇ ਮਿਲਿਆ ਤੇ ਕਦੀ ਨਹੀਂ। ਜਦੋਂ ਪਹਿਲੀ ਵਾਰ ਅੰਮ੍ਰਿਤਸਰ ਆਇਆ ਹੀ ਉਹਨੇ ਕਰੋੜ ਤੋਂ ਉੱਤੇ, ਕਰੋੜ ਕੇ ਪਤਾ ਨਹੀਂ 2 ਕਰੋੜ ਰੁਪਈਏ ਅੰਮ੍ਰਿਤਸਰ ਦੇ ਪੌਦੇ ਲਾਉਣ ਲਈ ਦਿੱਤਾ ਹੈ, ਦਰਖਤ ਲਾਉਣ ਲਈ, ਵੀ ਇਹ ਵੀ ਪਟਿਆਲੇ ਨੂੰ ਹਰਿਆ ਭਰਿਆ ਹੋਵੇ, ਮੈਂ ਹੁਣ ਇੱਥੇ ਹੀ ਰਹਿਣਾ। ਠੀਕ ਹੈ। ਕੋਈ ਇੱਕ ਪੋਲੀਟੀਸ਼ੀਅਨ ਦੱਸ ਦਿਓ, ਭਾਵੇਂ ਅਮੀਰ ਭਾਵੇਂ ਗਰੀਬ, ਅੱਜ ਤੱਕ ਕਿਸੇ ਨੇ ਪੱਲਿਓਂ ਦਿੱਤਾ ਹੋਵੇ MP ਕੋਟੇ ਤੋਂ ਸਵਾਏ। ਨੰਬਰ 2, ਕਿਸੇ ਦੀਆਂ ਭਰੀਆਂ ਸੜ ਜਾਣ, ਕਣਕ ਸੜ ਜੇ, ਕਿਸੇ ਨੇ ਦਿੱਤਾ ਤੇ ਤਾਂ ਦੱਸ ਦਿਓ। ਇਹਨੇ ਅਜਨਾਲੇ ਹਲਕੇ 'ਚ ਆਪਣੇ ਕੋਲੋਂ ਦੇ ਆਇਆ ਸੀ ਚੈੱਕ 5-4 ਲੱਖ ਦਾ ਜੀ। ਠੀਕ ਹੈ। ਭਗਤ ਸਿੰਘ ਦੇ ਕਿਹਾ ਸੀ, ਉਹਦਾ ਬਿੱਲ ਤਰਨ ਵਾਲਾ ਸੀ, ਉਹ ਵੀ ਪੱਲਿਓਂ ਦੇ ਆਇਆ ਸੀ। ਦਿੱਤਾ ਸੀ। ਫਿਰ ਲੰਮੀ ਲੇਟ ਆ। ਚਲੋ ਤੁਸੀਂ ਮੇਰੇ ਨੂੰ ਜ਼ਿਆਦਾ ਜਾਣਦੇ ਜੇ। ਹੁਣ ਇਹਨੂੰ ਦੱਸੋ, ਇਮਾਨਦਾਰੀ ਦਾ ਜਿਹੜਾ ਕੋਈ ਕਹਿੰਦਾ ਇਹ ਚੰਗਾ ਗੱਲ ਹੈ ਕਿ ਜਾਂ ਮਾੜੀ ਗੱਲ ਹੈ ਜੀ? ਇਮਾਨਦਾਰੀ ਤੋਂ ਤਾਂ ਕਦੀ ਵੀ ਕੋਈ ਮਾੜਾ ਨਹੀਂ ਕਹੂਗਾ, ਉਹਨੂੰ ਸਾਰੇ ਚੰਗੇ ਹੀ ਕਹਿਣਗੇ ਜੀ। ਨਹੀਂ, ਪ੍ਰਵੀਨ ਜੀ ਕਹਿੰਦੇ ਆ ਨਾ ਵੀ ਜਿਹੜਾ ਰਾਜਨੀਤੀ ਜਾਇਦਾ ਉਹਨੂੰ ਨਹੀਂ ਕਿਹਾ ਜਾ ਤਾਂ ਗਰੰਟੀ ਕੋਈ ਨਹੀਂ। ਗਰੰਟੀ ਤੇ ਕੋਈ ਧੀ ਪੁੱਤ ਦੀ ਵੀ ਨਹੀਂ ਹੁੰਦੀ। ਤੇ ਨਹੀਂ, ਬਿਲਕੁਲ। ਦੇਖੋ, ਫਿਰ ਉਹਦੇ ਤੋਂ ਗਾੜੀ ਆ ਜਾਓ। ਮਜੀਠੀਆ ਸਾਹਿਬ ਆ ਗਿਆ ਤੇ ਇਹਨੂੰ ਸਾਈਡ ਲਾਈਨ ਕਰਤਾ ਬਾਦਲ ਸਾਹਿਬ ਨੇ ਜੀ। ਤੇ ਤੁਸੀਂ ਜਿਹੜੇ ਇਹਦੇ ਕੰਮ MP ਦੇ ਹੁੰਦੇ ਸੀ ਤੇ ਇਹਨੂੰ ਜਦੋਂ ਡਿਪਟੀ CM ਲੈਣਾ ਹੈਗਾ ਸੁਖਬੀਰ ਬਾਦਲ ਨੂੰ, ਹਾਂਜੀ, ਤੇ ਇਹਦੀ ਕੁਰਸੀ ਵੀ ਨਹੀਂ ਲਾਈ MP ਦੀ ਸਟੇਜ ਤੇ ਜੀ। ਤੇ ਇਹਨੂੰ ਬਾਈਪਾਸ ਕਰਦਿਆਂ ਇਹਨਾਂ ਦਾ ਬਖਾਦ ਪੈਂਦੀ ਗਈ ਤੇ ਉਹਨੇ ਕਹਿਤਾ ਵੀ ਜੇ ਬਾਦਲਾਂ ਨਾਲ ਸੰਧੀ ਰੱਖਣੀ ਹੈ ਚੋਰਾਂ ਨਾਲ, ਤੇ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਜੀ। ਠੀਕ ਹੈ। ਇਹਨੂੰ ਪਾਰਟੀ ਛੱਡਣੀ ਪੈ ਗਈ। ਇੱਧਰ ਆ ਗਿਆ। ਜਦੋਂ ਇੱਧਰ ਆਉਣਾ ਚਾਹੁੰਦਾ ਸੀ ਤੇ ਕੈਪਟਨ ਇਹਨੂੰ ਲੈਣਾ ਨਹੀਂ ਚਾਹੁੰਦਾ ਪੰਜਾਬ ਵਾਲੇ, ਪ੍ਰਸ਼ਾਂਤ ਕਿਸ਼ੋਰ ਨੇ, ਤੇ ਉਹਨਾਂ ਨੂੰ ਲੋੜ ਹੀ ਉਹਨਾਂ ਉੱਤੋਂ ਲੈ ਲਿਆ ਜੀ। ਕੈਪਟਨ ਸਾਹਿਬ ਨੇ ਇੱਕ ਦਿਨ ਵੀ ਇਹਨੂੰ ਮੌਕਾ ਨਹੀਂ ਦਿੱਤੀ। ਜੇ ਦਿੱਤੀ ਹੈ ਤੇ ਦੱਸ ਦਿਓ ਜੀ। ਜੀ ਜੀ। ਠੀਕ ਹੈ। ਫੇਰ ਗਾੜੀ ਅੱਗੇ ਆ ਗਿਆ ਜੀ, ਇਹਨੂੰ ਮੰਤਰੀ ਲੈਣਾ ਪੈ ਗਿਆ। ਅੱਜ ਹੁਣ ਸਭ ਤੋਂ ਵੱਡਾ ਸਕੈਮ ਆ ਪੰਜਾਬ ਦਾ, ਜਿਹੜੇ ਇਹਨੇ ਮੰਤਰੀ ਪੁਣੇ 'ਚ ਲੈ ਕੇ ਦਿੱਤਾ ਸੀ। ਇਨਕੁਆਇਰੀ ਕਰਾਈ ਗਈ, ਚੰਦਰ ਸ਼ੇਖਰ ਹੀ ਸ਼ਾਇਦ DGP ਕੇ ਆਈ ਜੀ। ਜੀ ਜੀ। ਠੀਕ ਹੈ। ਉਹ ਕਮੇਟੀ ਦੇ ਚੇਅਰਮੈਨ, ਜਿਹੜੀ ਅਰਬਾਂ ਖਰਬਾਂ ਰੁਪਈਆਂ ਦੀ ਜਾਇਦਾਦ ਜਿਹੜੀ ਆ ਲੀਡਰਾਂ ਦੇ ਵੱਡੇ ਅਹੁਦੇ ਵਾਲਿਆਂ ਮੱਲੀ ਹੋਈ ਹੈ ਚੰਡੀਗੜ੍ਹ ਦੇ ਇਰਦ ਗਿਰਦ। ਜੀ। ਠੀਕ ਹੈ। ਜਦੋਂ ਰਿਪੋਰਟ ਨਜ਼ਰ ਹੋਣ ਲੱਗੀ ਤੇ ਕੈਪਟਨ ਸਾਹਿਬ ਨੇ ਵੇਖਿਆ ਵੀ ਇਹ ਤੇ ਅਸੀਂ ਸਾਰੇ ਵਲੇਟੇ ਗਏ ਤੇ ਇਹਨੂੰ ਲਾ ਕੇ ਪਰਾਂ ਮਾਰਿਆ ਵੀ ਇਹ ਕੰਮ ਹੀ ਨਹੀਂ ਕਰਦਾ। ਠੀਕ ਹੈ ਜੀ। ਫਿਰ ਜਿੱਥੋਂ ਇਹਨਾਂ ਕਾਂਗਰਸ 'ਚ ਝੂਠ ਮਾਰ ਕੇ ਲਿਆਂਦਾ ਵੀ ਰੇਤ ਦਾ ਸ਼ਰਾਬ ਦਾ ਕੋਈ ਕਾਰਪੋਰੇਸ਼ਨ ਬਣਾਵਾਂਗੇ, ਉਹ ਅੰਕੜੇ ਇਕੱਠੇ ਕਰਕੇ ਲਿਆ ਤੇ ਇਹਨਾਂ ਟਾਲ ਮਟਾਲ ਹੀ ਕਰਤਾ ਵੀ ਐਤਕਾਂ
3-4 ਮਹੀਨੇ ਦਾ ਬਣਾ ਲਓ, ਅਗਲੇ ਸਾਲ ਵੇਖਾਂਗੇ। ਤੇ ਉਹ 5 ਸਾਲ ਉਦਾਂ ਹੀ ਲੰਘ ਗਏ। ਜੀ ਠੀਕ ਹੈ। ਜਦੋਂ ਇਹਨੂੰ ਮੰਤਰੀ ਤੋਂ ਲਾਤਾ, ਇਹ ਅਸਤੀਫਾ ਦੇ ਤੇ ਉਹਨੇ ਅਸਤੀਫਾ ਪਹਿਲਾਂ ਹੀ ਭੇਜਿਆ ਸੀਗਾ, ਮਨਜ਼ੂਰ ਹੋ ਗਿਆ। 2 ਸਾਲ ਇਹ ਆਪਣੀ ਖੋਜ ਕਰਦਾ ਰਿਹਾ ਵੀ ਪੰਜਾਬ ਨੂੰ ਕਿਹੜੇ ਪਾਸੇ ਲਿਆ ਸਕਦੇ ਆ। ਠੀਕ ਹੈ ਜੀ, ਠੀਕ ਹੈ। ਉਦੋਂ ਕਿਹੜਾ ਇਹ ਹੱਕ 'ਚ ਬੋਲਦਾ ਸੀਗਾ। ਫਿਰ ਚਲੋ ਕੈਪਟਨ ਨੂੰ ਲਾਉਣਾ ਪੈ ਗਿਆ, ਚੰਨੀ ਨੂੰ ਲਿਆਉਣਾ ਪੈ ਗਿਆ। ਹਾਂਜੀ। ਕਿੰਨੇ ਦਿਨ ਤੇ ਚੰਨੀ ਨੂੰ ਉਡੀਕਦਾ ਰਿਹਾ ਕੈਪਟਨ ਸਾਹਿਬ ਵੀ ਆ ਜਾ, ਤੈਨੂੰ ਚਾਹ ਪਾਣੀ ਪਿਉਣਾ ਹੀ ਆ ਜੀ। ਤੇ ਉਹ ਇਹ ਗਿਆ ਨਹੀਂ, ਸਿੱਧੂ ਦੇ ਆਖੇ ਲੱਗਦਾ ਰਿਹਾ ਤੇ ਅੱਗੇ ਵੱਧਦਾ ਰਿਹਾ। ਜਿੱਦਣ ਕੈਪਟਨ ਦੇ ਜਾ ਕੇ ਸਾਰੇ ਟੱਬਰ ਨੂੰ ਵਿਆਹ ਕਰਕੇ ਸ਼ਗਨ ਸੁਗਨ ਲਾਇਆ, ਰੋਟੀ ਖਾਇਆ, ਤੇ ਉਹਦੇ ਆਖੇ ਹੀ ਬਦਲੀਆਂ ਹੋਣ ਲੱਗ ਪਈਆਂ। ਉਹਦੇ ਆਖੇ ਹੀ ਸਾਰੇ ਕੁਝ ਕੈਪਟਨ ਦੇ ਹੀ ਚੱਲਣ ਲੱਗ ਪਿਆ ਤੇ ਸਿੱਧੂ ਪਰਾਂ ਹੋਣਾ ਸ਼ੁਰੂ ਹੋ ਗਿਆ। ਜੀ ਜੀ ਪ੍ਰਗਟ ਜੀ, ਤੁਸੀਂ ਵੇਖੋ ਮਜੀਠੀਆ ਸਾਹਿਬ, ਜੇ ਸਿੱਧੂ ਨਾ ਹੁੰਦਾ ਤੇ ਅੱਜ ਅੰਦਰ ਨਾ ਹੁੰਦਾ। ਠੀਕ ਹੈ। ਆਪਾਂ ਚਰਚਾ ਕਰਦੇ ਪ੍ਰਧਾਨ ਵੀ ਬਣਿਆ, ਉਹਨੇ ਇੱਕੇ ਜਿਹਾ ਆਖਿਆ ਵੀ ਉਹ ਛੱਕਾ ਪਿਆ ਜੇ ਮੈਂ ਪ੍ਰਧਾਨਗੀ ਤੁਹਾਡੀ ਪਈ ਆ, ਮੈਂ ਪੰਜਾਬ ਦੇ ਨਾਲ ਆ। ਜੀ ਜੀ ਜੀ। ਹੁਣ ਚੋਰਾਂ ਦਾ ਤੇ ਸਾਧਾਂ ਦਾ ਕੀ ਮਤਲਬ ਆ ਜੀ? ਤੁਸੀਂ ਵੇਖ ਲਓ ਚੰਨੀ ਕੀ ਕਰ ਗਿਆ, ਇੰਨੇ ਵਾਅਦੇ ਕਰਕੇ ਇੱਕ ਵੀ ਵਾਅਦਾ ਪੂਰਾ ਕਰਕੇ ਨਹੀਂ ਗਿਆ। ਧੰਨਵਾਦ ਤੁਹਾਡਾ, ਤੁਸੀਂ ਜਾਣਕਾਰੀ ਦੇ ਲਓ। ਥੈਂਕ ਯੂ ਜੀ। ਹਾਂਜੀ ਹਾਂਜੀ, ਆਪਾਂ ਚਰਚਾ ਕਰਦੇ ਚੱਲਦੇ ਹਾਂ। ਤੁਹਾਨੂੰ ਕਈ ਹੋਰ ਗੱਲਾਂ ਵੀ ਐਡ ਕਰਦੇ ਚੱਲੀਏ। ਤੁਸੀਂ ਇਮਾਨਦਾਰੀ ਦੀ ਗੱਲ ਕੀਤੀ ਹੈ, ਤਾਂ ਕਿਸੇ ਵੀ ਸਿਆਸਤਦਾਨ ਦੇ ਸਵਾਲ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ, ਕਿਉਂਕਿ ਅਸੀਂ ਲੋਕ ਉਹਨਾਂ ਨੂੰ ਟੈਕਸਪੇਅਰਸ ਨਾਲ ਜਾਂ ਚੁਣਦੇ ਆ MP, ਤਾਂ ਜਵਾਬਦੇਹ ਬੰਦੇ ਹੁੰਦੇ ਜਿਹੜੇ ਕਿਸੇ ਅਹੁਦੇ ਤੇ ਹੁੰਦੇ ਆ, ਉਹਨਾਂ ਨੂੰ ਅਕਾਊਂਟੇਬਿਲਿਟੀ ਬਣਦੀ। ਤੁਸੀਂ ਕਿਹਾ ਭਗਤ ਸਿੰਘ ਦਾ ਬਿੱਲ ਤਾਰਿਆ, ਬਿਲਕੁਲ ਤਾਰਿਆ, ਸਹੀ ਗੱਲ ਆ। ਪਰ ਨਵਜੋਤ ਸਿੰਘ ਸਿੱਧੂ ਨੇ ਆਪਣਾ ਇਲੈਕਟ੍ਰਿਸਿਟੀ ਬਿੱਲ ਨਹੀਂ ਪੇ ਕੀਤਾ ਜੀ, 8,67,000 ਰੁਪਏ ਦਾ। ਗੂਗਲ ਕਰਕੇ ਦੇਖ ਲਿਓ, ਇਹ ਖਬਰ ਜਿਹੜੀ ਹੈ ਇਹ ਵੀ ਤੁਹਾਨੂੰ ਲੱਭ ਜੂਗੀ ਗੂਗਲ ਤੇ। ਜੇਕਰ ਤੁਸੀਂ ਇੰਡੀਆ ਟੂਡੇ ਤੇ ਜਾਓਗੇ, ਲੱਗੀ ਹੈ, ਸਤਿੰਦਰਾ ਚੌਹਾਨ ਨੇ ਖਬਰ ਲਾਈ ਹੈ ਜੀ ਪ੍ਰਗਟ ਜੀ, ਜੁਲਾਈ 2/2/2021 ਦੀ। ਤੇ ਇਹ ਝਗੜਾ ਵੀ ਚੱਲੀ ਜਾਂਦਾ ਹਲੇ। ਦੂਜੀ ਤੁਸੀਂ ਗੱਲ ਕਹੀ ਹੈ ਸਿੱਧੂ ਸਾਹਿਬ ਇਮਾਨਦਾਰ ਨੇ, ਅਸੀਂ ਵੀ ਕਹਿ ਦਾਂਗੇ ਤੁਹਾਡੇ ਮਗਰ ਲੱਗ ਕੇ। ਪਰ 2015 ਦੇ ਵਿੱਚ ਜਦੋਂ ਬਹਿਬਲ ਕਲਾਂ ਗੋਲੀ ਕਾਂਡ ਵਾਪਰਿਆ ਤਾਂ ਸਿੱਧੂ ਸਾਹਿਬ ਉਦੋਂ BJP ਦੇ ਵਿੱਚ ਸੀ। 2017 ਤੱਕ ਉਹਨਾਂ ਨੇ ਕਾਂਗਰਸ ਜੁਆਇਨ ਕਰਦੇ ਆ, ਉਦੋਂ ਉਹ ਨਹੀਂ ਬੋਲਦੇ ਉਹਨਾਂ ਗੱਲਾਂ ਤੇ। ਇੱਕ ਵੀ ਸਟੇਟਮੈਂਟ ਉਹਨਾਂ ਦੀ ਦਿਖਾ ਦਿਓ ਬਰਗਾੜੀ ਗੋਲੀ ਕਾਂਡ ਤੇ, ਜਿਹਦੇ ਤੇ ਬਾਅਦ ਚ ਹੁਣ ਉਹ ਸਿਆਸਤ ਕਰ ਰਹੇ ਨੇ। ਤੀਜੀ ਗੱਲ ਤੁਸੀਂ ਕਿਹਾ ਕਿ ਸਿੱਧੂ ਸਾਹਿਬ ਖੜਦੇ ਨੇ। ਬਲਵਿੰਦਰ ਸੇਖੋਂ ਨੇ ਇਨਕੁਆਇਰੀ ਕੀਤੀ ਸੀ ਲੁਧਿਆਣਾ ਦੇ ਵਿੱਚ ਇੱਕ ਨਜਾਇਜ਼ ਪਲਾਟ ਦੇ ਮਾਮਲੇ ਦੇ ਵਿੱਚ, ਕਲੋਨੀ ਦੇ ਮਾਮਲੇ ਦੇ ਵਿੱਚ। ਭਾਰਤ ਭੂਸ਼ਣ ਆਸ਼ੂ ਦਾ ਨਾਂ ਬੋਲਦਾ ਸੀ ਉਹਦੇ ਵਿੱਚ, ਬਲਵਿੰਦਰ ਸੇਖੋਂ ਦਾ ਨਾਮ ਆ। ਸਿੱਧੂ ਸਾਹਿਬ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਬਲਵਿੰਦਰ ਸਿੰਘ ਸੇਖੋਂ ਵੀ ਦੇ ਦੇਣਗੇ, ਫੇਸਬੁੱਕ ਤੇ ਹੈਗੇ ਨੇ। ਸੋ ਅਸੀਂ ਇਹ ਤਾਂ ਨਹੀਂ ਕਹਿੰਦੇ ਕਿਰਦਾਰ ਕੁਸ਼ੀ ਕਰਨਾ ਸਾਡਾ ਇੱਥੇ ਬੈਠਣ ਦਾ ਮੰਤਵ ਨਹੀਂ ਆ, ਪਰ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਇੱਕ ਪੈਰ ਤੇ ਖੜ ਕੇ ਕਿ ਹਾਂ ਫਲਾਨਾ ਬੰਦਾ ਤਾਂ ਰੱਬ ਆ। ਰੱਬ ਕੋਈ ਨਹੀਂ ਆ। ਰੱਬ ਕਹਿਣਾ ਕਿਸੇ ਨੂੰ ਬੜਾ ਔਖਾ ਵਾ। ਤੁਸੀਂ ਕਿਸੇ ਨੂੰ ਚਾਹੁੰਦੇ ਆ, ਉਹ ਗੱਲ ਵੱਖਰੀ ਹੈ। ਤੁਹਾਨੂੰ ਕੋਈ ਬੰਦਾ ਚੰਗਾ ਲੱਗਦਾ ਹੈ, ਕਿਸੇ ਨੂੰ ਪ੍ਰਕਾਸ਼ ਬਾਦਲ ਚੰਗਾ ਲੱਗਦਾ ਹੈ, ਕਿਸੇ ਨੂੰ ਕੈਪਟਨ ਅਮਰਿੰਦਰ ਸਿੰਘ ਚੰਗਾ ਲੱਗਦਾ ਹੈ, ਕਿਸੇ ਨੂੰ ਭਗਵੰਤ ਮਾਨ ਚੰਗਾ ਲੱਗਦਾ, ਕਿਸੇ ਨੂੰ ਅਰਵਿੰਦ ਕੇਜਰੀਵਾਲ, ਤੇ ਕਿਸੇ ਦੀ ਪਸੰਦ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਆਉਂਦੇ ਨੇ, ਉਹ ਗੱਲ ਵੱਖਰੀ ਹੈ। ਪਰ ਆਪਾਂ ਸਾਰਿਆਂ ਨੂੰ ਭਗਤੀ ਦੀ ਐਨਕ ਨਾਲ ਨਹੀਂ ਦੇਖ ਸਕਦੇ। ਆਪਾਂ ਸਾਰਿਆਂ ਦੀ ਪਰਫਾਰਮੈਂਸ ਵੇਖਣੀ ਆ, ਤੇ ਉਹਨਾਂ ਤੋਂ ਜਿਹੜੇ ਸਾਡੇ ਕੰਮ ਪੈਂਡਿੰਗ ਪਏ ਜਾਂ ਜਿਹੜੀਆਂ ਸਾਡੇ ਕੰਮਾਂ ਤੇ ਉਹ ਨਹੀਂ ਬੋਲੇ, ਉਹਨਾਂ ਤੋਂ ਬੁਲਾਉਣਾ ਪੈਣਾ। ਇਹਦੇ ਚ ਕੋਈ ਡਾਊਟ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮਾਡਲ ਲਿਆ ਕੇ ਪੰਜਾਬ ਦੇ ਇਕਨੋਮਿਕਸ ਤੇ ਚਰਚਾ ਛੇੜੀ ਆ। ਇਹਦੇ ਚ ਕੋਈ ਦੋ ਰਾਏ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਵਿੱਚ ਵਾਹਗਾ ਬਾਰਡਰ ਖੋਲਣ ਦੀ ਗੱਲ ਕੀਤੀ ਆ, ਅਟਾਰੀ ਬਾਰਡਰ ਖੋਲਣ ਦੀ ਗੱਲ ਕੀਤੀ ਆ, ਕੋਈ ਦੋ ਰਾਏ ਨਹੀਂ। ਉਹਨਾਂ ਨੇ ਹਮੇਸ਼ਾ ਇਕਨੋਮਿਕਸ ਨੂੰ ਮੇਨ ਰੱਖ ਕੇ ਗੱਲ ਕੀਤੀ ਆ। ਪਰ ਜੇ ਆਪਾਂ ਇਹ ਕਹੀਏ ਨਾ ਕਿ ਉਹਨਾਂ ਦੇ ਕਰੀਅਰ ਦੇ ਵਿੱਚ ਕੋਈ ਪੰਜਾਬ ਦੇ ਮਾਡਲ ਨੂੰ ਲੈ ਕੇ ਜਾਂ ਉਹਨਾਂ ਦੇ ਕਰੀਅਰ ਦੇ ਵਿੱਚ ਕਈ ਐਸੀਆਂ ਗੱਲਾਂ ਆਈਆਂ, ਤਾਂ ਐਸਾ ਨਹੀਂ ਹੈ। ਬੇਸ਼ੱਕ ਉਹਨਾਂ ਨੇ ਭਗਤ ਸਿੰਘ ਦਾ ਬਿੱਲ ਪੇ ਕੀਤਾ, ਪਰ ਉਹਨਾਂ ਦਾ ਆਪਦਾ 8,67,000 ਦਾ ਖੜਾ ਹੈ। ਬੇਸ਼ੱਕ ਉਹਨਾਂ ਨੇ ਅੱਜ ਵਿਕਰਮ ਮਜੀਠੀਆ ਤੇ ਤਾਬੜਤੋੜ ਹਮਲੇ ਕੀਤੇ, ਔਰ ਉਹਨਾਂ ਨੂੰ ਕਰਨੇ ਚਾਹੀਦੇ ਆ। ਹਰੇਕ ਸਿਆਸੀ ਪਾਰਟੀ ਨੂੰ ਦੂਜੀ ਸਿਆਸੀ ਪਾਰਟੀ ਦੀਆਂ ਗਲਤ ਨੀਤੀਆਂ ਤੇ ਬੋਲਣਾ ਚਾਹੀਦਾ ਹੈ, ਹਰੇਕ ਸਿਆਸੀ ਸ਼ਖਸੀਅਤ ਨੂੰ ਬੋਲਣਾ ਚਾਹੀਦਾ ਹੈ। ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਤੇ ਰੋਡ ਰੇਜ ਦਾ ਵੀ ਮੁਕਾਬਲਾ ਚੱਲਿਆ ਵਾ, ਤੇ ਉਹਨਾਂ ਤੇ ਜਿਹੜੀਆਂ ਆਪਾਂ ਹੁਣ ਸੇਖੋਂ ਸਾਹਿਬ ਨੇ ਜੋ ਸਵਾਲ ਚੁੱਕੇ, ਜਾਂ 2015 ਦੇ ਵਿੱਚ ਬਹਿਬਲ ਕਲਾਂ ਗੋਲੀ ਕਾਂਡ ਵੇਲੇ ਉਹ BJP ਦੇ ਵਿੱਚ ਸੀਗੇ, ਤਾਂ ਉਦੋਂ ਨਹੀਂ ਉਹ ਬੋਲੇ। ਤਾਂ ਇਹ ਸਵਾਲ ਉਹਨਾਂ ਨੂੰ ਹੁੰਦੇ ਰਹਿਣਗੇ, ਲਗਾਤਾਰ ਹੁੰਦੇ ਰਹਿਣਗੇ। ਜੀ ਰਾਜ ਜੀ। ਸੋ ਬਿਲਕੁਲ ਜਿੱਦਾਂ ਇਹਨਾਂ ਨੇ ਗੱਲ ਉੱਥੇ ਵੀ ਜਦੋਂ ਲੈ ਗਏ ਸੀ, ਚਲੋ ਅਜਰੂ ਨਾਲ ਹੀ ਗੱਲ ਉਹ ਵੱਖਰੀ ਆ, ਹਨਾ। ਉਹ ਕਹਿ ਰਹੇ ਸੀਗੇ ਵੀ 4 ਜਾਣੇ ਉਹ ਚੋਂ ਫਸੇ, 7 ਦੂਜੇ ਸੀਗੇ, ਫਿਰ 7 ਮਿਲ ਕੇ ਇਹਨਾਂ ਨੂੰ ਬਾਹਰ ਕਰਦੇ, ਉਦੋਂ ਆਪ ਛੱਡ ਕੇ ਕਿਉਂ ਜਿਹੜਾ ਉਹ ਆ ਜਾਣਾ। ਸੋ ਸਿਆਸਤਦਾਨ ਦਾ ਮੈਂ ਜਿੱਦਾਂ ਪਹਿਲੋਂ ਵੀ ਕਿਹਾ, ਇਹ ਉਸ ਦੇ ਵਿੱਚ ਖੂਬੀ ਹੋਣੀ ਚਾਹੀਦੀ ਆ ਵੀ ਆਪਣੇ ਜਿਹੜੇ ਬੰਦੇ ਉਲਟ ਵੀ ਹੁੰਦੇ ਆ, ਉਹਨਾਂ ਨੂੰ ਕਿੱਦਾਂ ਨਾਲ ਲੈ ਕੇ ਇੱਕ ਵੱਡੇ ਹਿੱਤ ਨੂੰ ਦੇਖਦੇ ਹੋਏ ਅੱਗੇ ਜਿਹੜਾ ਉਹ ਚੱਲਣਾ ਆ। ਅੱਜ ਮੰਨ ਲਓ ਇਹ ਨਵੀਂ ਪਾਰਟੀ ਬਣਾਉਂਦੇ, ਨਹੀਂ ਵੀ ਬਣਾਉਂਦੇ, ਇਸ ਪਾਰਟੀ ਦੇ ਵਿੱਚ ਵੀ ਜਿਹੜਾ ਉਹ ਰਹਿੰਦੇ ਆ, ਜਿਸ ਹਿਸਾਬ ਦੇ ਨਾਲ ਸਰਗਰਮ ਹੋਏ ਪਏ ਆ, ਬਾਕੀ ਜਿਹੜੇ ਕਾਂਗਰਸੀ ਉਹ ਤਾਂ ਡਰਦੇ ਆ,
ਉਹ ਤਾਂ ਜੀ ਵਹਿੰਦੇ ਆ ਵੀ ਭਾਈ ਪਤਾ ਨਹੀਂ ਅੱਗੇ ਇਸਨੇ ਜਿਹੜਾ ਉਹ ਕੀ ਕਰਨਾ ਹੈਗਾ। ਕਾਂਗਰਸ ਤਾਂ ਪਹਿਲਾਂ ਹੀ ਇਸ ਚੀਜ਼ ਦੀ ਜਿਹੜੀ ਉਹ ਮਾਰੀ ਪਈ ਹੈਗੀ ਆ। ਹਰ ਇੱਕ ਜਣਾ ਆਪੋ ਆਪਣਾ ਧੜਾ ਜਿਹੜਾ ਉਹ ਬਣਾ ਕੇ ਬੈਠਾ ਹੈਗਾ ਆ, ਤੇ ਉਹ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਡਰ ਪਿਆ ਰਹਿੰਦਾ ਵੀ ਕੱਲ ਨੂੰ ਪਤਾ ਨਹੀਂ ਇੱਥੇ ਕੀ ਹੋਣਾ ਆ। ਇਹ ਕੁਝ ਸਮੇਂ ਦੇ ਲਈ ਇਹਨਾਂ ਦੇ ਪ੍ਰਧਾਨ ਆਪਾਂ ਦੇਖਦੇ ਹਾਂ ਵੀ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਉਹ ਬਦਲਦੇ ਆ। ਜੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਸ ਪਾਰਟੀ ਦੇ ਵਿੱਚ ਰਹਿ ਕੇ ਇਕੱਠੇ ਹੋ ਕੇ ਨਹੀਂ ਚੱਲਿਆ ਜਾ ਸਕਦਾ, ਇਹਨਾਂ ਨੇ ਇਹਨਾਂ ਦੀ ਗੱਲ ਨਹੀਂ ਮੰਨਣੀ। ਹੁਣ ਤਾਂ ਦੇਖੋ ਜੀ, ਖੇਤਰੀ ਪਾਰਟੀ ਬਣਾਉਣ ਦਾ ਜੇ ਕਿਸੇ ਨੇ ਮਜ਼ਬੂਤੀ ਦੇ ਨਾਲ ਬਣਾਉਣੀ ਆ, ਉਹਦੇ ਹੂੰ ਕੋਲ ਪੂਰਾ ਵਕਤ ਹੈਗਾ ਆ। ਉਹਦੇ ਜੀ ਕੋਲ ਸਪੇਸ ਪੂਰੀ ਜਿਹੜੀ ਪ੍ਰਵੀਨ ਜੀ ਖਾਲੀ ਹੈਗੀ ਆ। ਹੁਣ ਇਹ ਕੋਈ ਇਹ ਨਹੀਂ ਕਹਿ ਸਕਦਾ ਵੀ ਕਿਉਂਕਿ ਜਿੰਨੇ ਵੀ ਸ਼ੁਰੂ ਕਰਨਾ ਜ਼ੀਰੋ ਤੋਂ ਹੀ ਸ਼ੁਰੂ ਕਰਨਾ। 3 ਸੀਟਾਂ ਦੇ ਨਾਲ ਜਿਹੜੀ ਉਹ ਭਾਜਪਾ ਜਿਹੜੀ ਆ ਸੌਰੀ ਜਿਹੜੀ ਅਕਾਲੀ ਦਲ ਆ ਉਹ ਹੈਗੇ ਆ। ਜਿਹੜੀਆਂ 10-15 ਸੀਟਾਂ ਦੇ ਉੱਤੇ ਕਾਂਗਰਸ ਹੈਗੀ, ਇਹ ਚਲੋ ਨੈਸ਼ਨਲ ਪਾਰਟੀ ਆ। ਬਾਕੀ ਜਿਹੜੀ ਬਸਪਾ ਆ ਜਾਂ ਹੋਰ ਇੱਕ ਸੀਟ ਜਿਹੜੀ ਹੈ ਬਸਪਾ ਵਾਲਿਆਂ ਦੀ, ਉਹ ਵੀ ਅਦਾਲਤ ਦੇ ਵਿੱਚ ਕਾਰਵਾਈ ਜਿਹੜੀ ਉਹ ਚੱਲਦੀ ਜਾਂਦੀ ਆ। ਸੋ ਹੁਣ ਬਿਲਕੁਲ ਸਪੇਸ ਖਾਲੀ ਆ। ਜਿੰਨੇ ਵੀ ਜੋ ਵੀ ਪੰਜਾਬ ਹਿਤੈਸ਼ੀ ਆ ਜਿਹੜੇ ਉਹ ਕਹਿੰਦੇ ਆ, ਹੁਣ ਇਸ ਤੋਂ ਵਧੀਆ ਮੌਕਾ ਜਿਹੜਾ ਉਹਨਾਂ ਨੂੰ ਨਹੀਂ ਮਿਲਣਾ। ਪਰ ਇਹ ਵੀ ਲੋਕਾਂ ਨੂੰ ਇਹ ਚੀਜ਼ ਨੂੰ ਦਿਖਾਉਣਾ ਪੈਣਾ। ਕੱਲੀਆਂ ਗੱਲਾਂ ਦੇ ਨਾਲ ਪ੍ਰਵੀਨ ਜੀ ਸਰਦਾ ਨਹੀਂ। ਜੀ ਕੱਲੀਆਂ ਗੱਲਾਂ ਹੀ ਕਰੀ ਜਾਈਏ ਵੀ ਆਪਾਂ ਆਹ ਕਰ ਦਾਂਗੇ, ਆਹ ਕਰ ਦਾਂਗੇ, ਇਹ ਕਰ ਦਾਂਗੇ। ਤੁਸੀਂ ਨਿੱਜੀ ਤੌਰ ਦੇ ਉੱਤੇ ਬਿੱਲ ਜਿਹੜੇ ਆ ਕਿਸੇ ਦੇ ਤਾਰ ਦਿੱਤੇ ਆ, ਇਹ ਤੁਹਾਡੀ ਨਿੱਜੀ ਜਿਹੜੀ ਉਹ ਚੀਜ਼ ਆ। ਪਰ ਉਹ ਇੱਕ ਡਿਫਰੈਂਟ ਆ। ਉਸ ਨੂੰ ਸਾਰੇ ਜਾਣਿਆਂ ਨੇ ਚੰਗਾ ਕਹਿਣਾ, ਚੰਗਾ ਕਹਿਤਾ, ਚੰਗਾ ਕਹਿ ਕੇ ਅੱਗੇ ਤੁਰ ਗਏ। ਕੀ ਸਿਰਫ ਹੂੰ ਕਿਸੇ ਦੇ ਬਿੱਲ ਤਾਰਨ ਦੇ ਕਰਕੇ ਆਪਾਂ ਉਸ ਨੂੰ ਇਹ ਕਹਿ ਦਈਏ ਵੀ ਨਹੀਂ ਜੀ ਇਹੀ ਹੁਣ ਸਭ ਤੋਂ ਵਧੀਆ ਤੇ ਸਭ ਤੋਂ ਇਹ ਚੰਗਾ ਆ? ਇਹ ਠੀਕ ਨਹੀਂ, ਕਿਉਂਕਿ ਇਦਾਂ ਦੀਆਂ ਬਿੱਲ ਤਾਂ ਕਈ ਜਿਹੜੇ ਬਗੈਰ ਦੱਸੇ ਵੀ ਕਈਆਂ ਦੇ ਇੱਕ ਦੂਜੇ ਦੇ ਜਿਹੜੇ ਉਹ ਤਾਰੀ ਵੀ ਜਾਂਦੇ ਹੋਣੇ ਆ। ਜੀ ਬਿਲਕੁਲ, ਦੇਖੋ ਸਿੱਧੂ ਸਾਹਿਬ ਦੀ ਸ਼ਖਸੀਅਤ ਜਿਹੜੀ ਆ ਉਹ ਤੇ ਬੇਬਾਕ ਆ। ਬੇਬਾਕ ਬੋਲਦੇ ਨੇ, ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀ ਕਰਾਉਣਾ ਕੋਈ ਛੋਟੀ ਗੱਲ ਨਹੀਂ ਹੈ। ਪਰ ਰੌਲਾ ਇਹ ਹੈ ਵੀ ਅਸਲ ਦੇ ਵਿੱਚ ਆਪਾਂ ਚਰਚਾ ਇਹ ਕਰ ਰਹੇ ਹਾਂ ਵੀ ਕੀ ਸਿੱਧੂ ਸਾਹਿਬ ਹੁਣ ਜਿਹੜੇ ਆ ਉਹ ਨਵੀਂ ਪਾਰਟੀ ਬਣਾ ਰਹੇ ਆ। ਆਪਾਂ ਉਹਨਾਂ ਦੇ ਕਿਰਦਾਰ ਕਿੰਤੂ ਨਹੀਂ ਕਰ ਰਹੇ, ਪਰ ਉਹਨਾਂ ਦੇ ਜਿਹੜੇ ਫੈਸਲੇ ਆ ਜਾਂ ਉਹਨਾਂ ਨੇ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਉਹਨਾਂ ਨੂੰ ਤਾਂ ਕੋਟ ਕਰ ਹੀ ਸਕਦੇ ਆ। ਤੇ ਨਾਲੋਂ ਨਾਲ ਚਰਚਾ ਵੀ ਕਰਦੇ ਚੱਲਾਂਗੇ ਕਿ ਕਦੋਂ ਕਦੋਂ ਉਹਨਾਂ ਦੇ ਕਰੀਅਰ ਗ੍ਰਾਫ ਜਿਹੜਾ ਸਿਆਸੀ ਗ੍ਰਾਫ ਹੈ, ਸਿਆਸੀ ਉਹਨਾਂ ਦਾ ਉੱਪਰ ਹੇਠਾਂ ਹੁੰਦਾ ਰਿਹਾ, ਕਦੋਂ ਕਦੋਂ ਕੀ ਕੁਛ ਹੋਇਆ। ਕਈ ਔਕੜਾਂ, ਕਈ ਅਦਾਲਤੀ ਚੱਕਰਾਂ ਦੇ ਬਾਵਜੂਦ ਸਿੱਧੂ ਸਾਹਿਬ ਫਰੇਮ ਦੇ ਵਿੱਚ ਰਹਿੰਦੇ ਆ, ਬਹੁਤ ਵੱਡੀ ਗੱਲ ਹੈ। ਪਰ ਇੱਥੇ ਰਾਜ ਜੀ ਆਪਾਂ ਨੂੰ ਰੁਕਣਾ ਪੈਣਾ ਇੱਕ ਬ੍ਰੇਕ ਦੇ ਲਈ। ਜੀ 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 ਸਰੋਤਿਓ, ਏਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਉੱਤੇ, ਤੇ ਪ੍ਰੋਗਰਾਮ ਸਾਂਝੀ ਸਾਥ ਚੱਲਦਾ ਰਹੇਗਾ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੇ ਨਾਲ ਜੁੜਦੇ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408 272 5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਕਰਜ਼ਾ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ।
ਉਹਨਾਂ ਦਾ ਨੰਬਰ ਹੈ 559 825 55 55 NMLS ID 698952 DRE number 02067197. All loans are subject to credit and underwriting approval. Zender Mortgage, oh, Zender Mortgage. ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500 408 272 2500। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਡਿੱਗੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸੋਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਸਾਂਝੀ ਸਾਥ ਪ੍ਰਵੀਨ ਸ਼ਰਮਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਮਵੀਰ ਸਿੰਘ ਜੀ। ਜੀ ਤੇ ਸਰੋਤਿਓ, ਗੱਲਬਾਤ ਜਿਹੜੀ ਆ ਸਾਂਝੀ ਸਾਥ ਦੇ ਵਿੱਚ ਅੱਜ ਆਪਾਂ ਚੱਲ ਰਹੀ ਹੈਗੀ ਆ ਵੀ ਪੰਜਾਬ ਦੇ ਵਿੱਚ ਜਿਹੜਾ ਕਾਂਗਰਸ ਦਾ ਅੰਦਰੂਨੀ ਕਾਟੋ ਕਲੇਸ਼ ਜਿਹੜਾ ਉਹ ਚੱਲ ਰਿਹਾ ਹੈਗਾ, ਉਸ ਦੇ ਚੱਲਦਿਆਂ ਆਪਾਂ ਦੇਖ ਰਹੇ ਹਾਂ ਵੀ ਜਿਹੜਾ ਨਵਜੋਤ ਸਿੱਧੂ ਜਿਹੜੇ ਇੱਕ ਟਾਈਮ ਦੇ ਉੱਤੇ ਕਾਫੀ ਅਹਿਮ ਚਿਹਰਾ ਸੀ। ਚਲੋ ਅਜੇ ਵੀ ਕਹਿ ਸਕਦੇ ਹਾਂ ਚਿਹਰਾ ਤੇ ਉਹ ਅਹਿਮ ਅਜੇ ਵੀ ਹੈਗਾ ਆ। ਤੇ ਜਿਸ ਤਰੀਕੇ ਦੇ ਨਾਲ ਉਹ ਚੱਲ ਰਿਹਾ, ਵਿਚਰ ਰਿਹਾ, ਕਈ ਲੋਕ ਇਹ ਕਿਆਸਰਾਈਆਂ ਲਾ ਰਹੇ ਆ ਵੀ ਇਹ ਨਵੀਂ ਪਾਰਟੀ ਆਪਣੀ ਜਿਹੜੀ ਪਾਰਟੀ ਆ ਇੱਕ ਬਣਾਉਣ ਵੱਲ ਨੂੰ ਵੱਧ ਸਕਦਾ ਹੈ, ਜਿੱਦਾਂ ਅਮਰਿੰਦਰ ਸਿੰਘ ਨੇ ਜਿਹੜੀ ਉਹ ਬਣਾਈ ਸੀਗੀ ਬਾਅਦ ਦੇ ਵਿੱਚ। ਜਿਸ ਤਰੀਕੇ ਦੇ ਨਾਲ ਉਹ ਬਾਅਦ ਚ ਭਾਜਪਾ ਦੇ ਨਾਲ ਰਲ ਕੇ ਜਿਹੜਾ ਉਹ ਚੱਲਿਆ ਸੀਗਾ। ਸੋ ਦੇਖੋ ਕੀ ਜਿਹੜਾ ਇਸ ਦਾ ਭਵਿੱਖ ਹੋ ਸਕਦਾ ਆ। ਸੋ ਤੁਸੀਂ ਵੀ ਆਪਣੇ ਵਿਚਾਰ ਉਸ ਦੇ ਬਾਬਤ ਸਾਂਝੇ ਕਰ ਸਕਦੇ ਹੋ 408 272 5200 408 272 5200 ਤੇ। ਜੀ ਪ੍ਰਵੀਨ ਜੀ। ਹਾਂਜੀ ਬਿਲਕੁਲ ਰਾਜ ਜੀ, ਔਰ ਸਾਡਾ ਇੱਥੇ ਚਰਚਾ ਕਰਨ ਦਾ ਮਤਲਬ ਕਿਸੇ ਦਾ ਕਰੈਕਟਰ ਅਸਾਸੀਨੇਸ਼ਨ ਨਹੀਂ ਕਰਨਾ, ਕਿਸੇ ਦੇ ਸਟੇਟਮੈਂਟਸ, ਉਹਦੀਆਂ ਪਾਲਿਸੀਜ਼ ਨੂੰ
ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਨਾ। ਔਰ ਜੇਕਰ ਤੁਸੀਂ ਕਿਸੇ ਨਾਲ ਤਾਲੁਕਾਤ ਰੱਖਦੇ ਹੋ ਤਾਂ ਇਹਨੂੰ ਮਾਈਂਡ ਨਾ ਕਰੋ, ਕਿਉਂਕਿ ਇਹ ਇੱਕ ਚਰਚਾ ਵਾ। ਸੰਵਾਦ ਦੇ ਵਿੱਚ ਤੁਸੀਂ ਹਿੱਸਾ ਲੈ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 48272 5200। ਸਾਡੇ ਨਾਲ ਇੱਕ ਕਾਲਰ ਨੇ, ਰਾਜ ਜੀ, ਦੇਖਦੇ ਹੋ ਕੀ ਕਹਿਣਾ ਚਾਹੁੰਦੇ ਨੇ। ਅਵਤਾਰ ਸਿੰਘ ਜੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਅਵਤਾਰ ਸਿੰਘ ਜੀ, ਤੁਸੀਂ ਆਉਣੇ ਹੋ। ਸਤਿ ਸ਼੍ਰੀ ਅਕਾਲ। ਹੈਲੋ ਪ੍ਰਵੀਨ ਜੀ ਤੇ ਰਾਜਕਾਂਤ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਕੋਲ ਤਾਂ ਮੋਟੀਆਂ ਗੱਲਾਂ ਜੀ। ਪਹਿਲਾਂ ਕਾਂਗਰਸ ਦਾ, ਹੁਣ ਬੇਕਾਰ ਬਿਲਕੁਲ ਖਤਮ ਹੋ ਜੀ। ਪਾਰਟੀ ਜਿਹੜੀ ਆਉਂਦੀ ਹੈ, ਮੁੱਦਾ ਕਿਸੇ ਕੋਲ ਨਹੀਂ ਹੈ। ਪਾਣੀ ਦਾ ਕਿੰਨਾ ਚਿਰ ਹੋ ਗਿਆ ਝਗੜੇ ਦਾ। ਜੀ। ਜਿਹੜੀ ਪਾਰਟੀ ਆਉਂਦੀ ਹੈ, ਇਹ ਪੰਜਾਬ ਦੇ ਵਿੱਚ ਬਿਜਲੀ ਦੀ ਲੋੜ ਇੰਨਾ ਸੀ, ਸਾਰੇ ਨਹਿਰਾਂ ਤੇ ਕਰ ਦਿੰਦੇ ਪਾਣੀ ਨੂੰ, ਦਰਿਆਵਾਂ ਦਾ ਪਾਣੀ ਲੈ ਕੇ ਇੰਚੀਆਂ ਜ਼ਮੀਨ ਤੇ ਪਾਣੀ ਦਾ ਕਰ ਸਕਦੇ ਸੀਗੇ। ਘਰਾਂ ਵਿੱਚ ਪਾਣੀ ਇਹ ਦੇ ਸਕਦੇ, ਸ਼ਹਿਰਾਂ ਚ ਪੀਣਾ ਦਰਿਆਵਾਂ ਦਾ, ਲੇਕਿਨ ਕਿਸੇ ਨੇ ਇੱਧਰ ਨਹੀਂ ਧਿਆਨ ਦਿੱਤਾ। ਜਿਹੜੇ ਕਾਂਗਰਸ ਮੁੱਢ ਤੋਂ ਤੁਹਾਨੂੰ ਦੱਸਦੇ ਹਾਂ, ਤੁਹਾਨੂੰ ਪਤਾ ਜਦੋਂ ਨਰਸਰਾ ਉਹ ਪ੍ਰਧਾਨ ਮੰਤਰੀ ਬਣਿਆ 5 ਕਰੋੜ ਰੁਪਈਆ ਉਹ ਖਾ ਗਿਆ ਸੀ ਉਹ ਕਾਂਗਰਸੀਆ, ਮੁੜ ਕੇ ਲੱਭਾ ਹੀ ਨਹੀਂ ਜੀ। ਜਿੰਨੇ ਕਾਂਗਰਸੀ ਹੈ ਜਿਹਨੇ ਘੜਪ ਕੀਤੇ ਆ, ਉਹ 5-7 ਪਹਿਲਾਂ ਫੜਿਆ ਇਹਨੇ ਭਾਜਪਾ ਵਾਲਿਆਂ ਨੇ, ਬਾਕੀ ਡਰਦੇ ਹੀ ਉਹਨਾਂ ਵਿੱਚ ਚਲੇ ਗਏ। ਜੀ। ਇਹ ਸਾਰਿਆਂ ਨੂੰ ਪਤਾ, ਸਿਰਫ ਉਹ ਡਰਦੇ ਹੀ ਗਏ ਆ। ਤੇ ਸਾਡੇ ਤੇ ਹੁਣ ਸਾਡੇ ਤੇ ਵੀ ਕੇਸ ਕਰ ਦੇਣੇ ਆ। ਜੀ। ਜਿਹੜਾ ਸਿੱਧੂ ਆ, ਇਹ ਕੁਛ ਗੱਲਾਂ ਚੰਗੀਆਂ ਕਦੇ ਬੇਵਕੂਫੀ ਵਿੱਚ ਗੱਲਾਂ ਬਾੜੀਆਂ ਕੀਤੀਆਂ। ਪਹਿਲਾਂ ਚਰਨ ਸਿੰਘ ਚੰਨੀ ਨਾਲ ਤੁਰਿਆ, ਫੇਰ ਕਹਿੰਦਾ ਜਿਹੜਾ ਮੁੱਖ ਮੰਤਰੀ ਬਣਾਤਾ ਬਹੁਤ ਕਮਜ਼ੋਰ ਬਣਾਤਾ। ਯਾਨੀ ਫੇਰ ਤਾਂ ਇਹ ਰਹਿੰਦਾ, ਫੇਰ ਪਹਿਲੇ ਇਹਨੂੰ ਕੈਪਟਨ ਕਿਉਂ ਕੱਢਿਆ, ਕਿਉਂ ਇਹਨੂੰ ਬਦਲਿਆ? ਪਹਿਲਾਂ ਫਿਰ ਬਿਜਲੀ ਬਣਾਇਆ ਸੀ ਇਹਨੇ। ਪਹਿਲਾਂ ਇੱਕ ਉਹ ਮੈਨੂੰ ਨਾਂ ਭੁੱਲ ਗਿਆ, ਪਟਿਆਲੇ ਦੇ ਵਿੱਚ ਜਿਹੜਾ ਮਿਊਜ਼ੀਅਮ ਸੀ, ਪੁਰਾਣੇ ਚੀਜ਼ਾਂ ਪਈਆਂ ਸੀਗੀਆਂ, 6 ਲੱਖ ਡਾਲਰ ਦੇ ਵਿੱਚ ਅਮਰੀਕਾ ਨੂੰ ਇੱਕ ਬੰਦੇ ਨੂੰ ਵੇਚੀਆਂ। ਉਹਦੇ ਕੇਸ, ਉਹ ਕੇਸ ਸਿੱਧੂ ਨੂੰ ਕੱਢਿਆ। ਅੱਛਾ। ਕੈਪਟਨ ਨੂੰ ਦੱਸਿਆ, ਕੈਪਟਨ ਉਹਨੂੰ ਵਾਈਟ ਸ਼ੇਅਰ ਦੇ ਦਿੱਤੀ, ਕਿਉਂਕਿ ਇਹ ਬਕਾਇਆ ਹੀ ਉਹ ਕੈਪਟਨ ਨੇ ਸੀ। ਫਿਰ ਦੇਖ ਲੈ, ਪਹਿਲਾਂ ਲੈ ਕੇ ਹੈਲੀਕਾਪਟਰ ਫਿਰਿਆ ਉੱਥੇ ਰੇਤੇ ਦੇ, ਲੋਕ ਕਹਿੰਦੇ ਵੀ ਕੁਛ ਕਰੂ। ਉਸ ਵੇਲੇ ਤੁਹਾਨੂੰ ਪਤਾ 6 ਕਰੋੜ ਰੁਪਈਆ ਆਪਣੇ ਜਿਹੜਾ ਹੈਗਾ ਕਿਹੜਾ ਆਪਣਾ ਰਾਣਾ ਗੁਰਜੀਤ ਜੀ, ਉਹਨੇ ਆਪਣੇ ਨੌਕਰ ਦੇ ਨਾਂ 6 ਕਰੋੜ ਰੁਪਈਆ ਕਰਾਇਆ ਸੀਗਾ। ਹਾਂਜੀ, ਉਹਨੂੰ ਵੀ ਲਾਉਣਾ ਪਿਆ ਸੀ। ਫਿਰ ਇਹਨੇ ਵਾਈਟ ਚੈੱਕ ਦਿੱਤੀ ਉਹਨੂੰ, ਰਾਣੇ ਗੁਰਜੀਤ ਨੂੰ, ਕੈਪਟਨ ਨੇ। ਕਿਉਂ ਦਿੱਤੀ? ਇਹਨੂੰ ਪੈਸੇ ਇਹਨੂੰ ਫੜਾਤੇ ਦਬਾ ਦਬ। ਜੀ ਜੀ। ਜਿੰਨੇ ਹੈਗੇ ਸਾਰੇ ਅਕਾਲੀ ਲੈ ਬਦਲ ਧੜਾ, ਇਹ ਸਾਰੇ ਜਿਹੜੇ ਇਹ ਬਿਲਕੁਲ ਖਾਧਾ ਨਹੀਂ ਲੋਕਾਂ ਨੂੰ, ਪਬਲਿਕ ਨੂੰ। ਕੈਪਟਨ ਆਇਆ ਐਨ ਵੀ ਖਾਧਾ, ਜਾਂ ਪਹਿਲੀ ਵਾਰ ਹੀ ਬਣਿਆ, ਤੁਹਾਨੂੰ ਨਹੀਂ ਪਤਾ। ਇਹਦਾ ਸਾਰੀਆਂ ਜਾਇਦਾਦਾਂ ਕਾਂਗਰਸ ਨੇ ਜ਼ਬਤ ਕੀਤੀਆਂ ਸੀ। ਜਿਹੜਾ ਮੋਤੀ ਮਹਿਲ ਆ ਉਹ ਵੀ ਜ਼ਬਤ ਕੀਤਾ ਸੀ ਜੀ। ਫਿਰ ਜਿਹੜਾ ਇੱਕ ਲੱਡਾ ਕੋਠੀ, ਤੁਹਾਨੂੰ ਪਤਾ ਸੰਗਰੂਰ ਦੇ ਵਿੱਚ ਆ, ਉੱਥੇ ਕਾਂਗਰਸ ਨੇ ਸਕੂਲ ਬਣਾਇਆ ਸੀ, ਜਿਹੜੇ ਨਿਆਣਿਆਂ ਦੇ ਬੱਚਾ ਪਾਰਟੀ ਪੈਦਾ ਕੀਤੀ ਸੀ। ਅੱਛਾ ਅਵਤਾਰ ਸਿੰਘ ਜੀ, ਸਾਨੂੰ ਇਹ ਦੱਸੋ ਵੀ ਇਹ ਜਿਹੜਾ ਹੁਣ ਜਿਹੜਾ ਕਾਂਗਰਸ ਪਾਰਟੀ ਚੱਲ ਰਿਹਾ, ਭਾਵੇਂ ਉਹ ਪੰਜਾਬ ਚ ਹੈ ਜਾਂ ਹੋਰ, ਉਹ ਤੁਹਾਨੂੰ ਕੀ ਲੱਗਦਾ? ਉਹਦੇ ਬਾਰੇ ਤੁਹਾਡੀ ਕੀ ਰਾਏ ਆ? ਬੇਸਿਕਲੀ ਆਪਾਂ ਉਹਦੇ ਤੇ ਚਰਚਾ ਕਰ ਰਹੇ ਹਾਂ। ਇਹ ਕਦੇ ਕਾਮਯਾਬ ਨਹੀਂ ਹੋ ਸਕਦੀ ਜੀ, ਕਿਉਂਕਿ ਸੈਂਟਰ ਦੇ ਵਿੱਚ ਜਿਹੜੇ ਆ, ਉਹ ਜਿਹੜੇ ਕਾਂਗਰਸ ਬੜੇ ਹੈਗੇ, ਕਿਉਂ ਨਹੀਂ ਇਹਨਾਂ ਨੂੰ ਗਾਂਧੀ ਵਾਲਿਆਂ ਨੂੰ ਰੱਖਿਆ, ਜਿਹੜੇ ਸੋਨੀਆ ਉਹਨਾਂ ਨੂੰ ਸਾਰਾ ਇਲਜ਼ਾਮ ਉਹਨਾਂ ਦੇ ਸਿਰ ਦਿੱਤਾ ਆ। ਉਹ ਗਮ ਮੋਹਰੇ ਆਉਂਦੇ ਨਹੀਂ, ਆਪੇ ਨਹੀਂ ਆਉਂਦੇ, ਜਾਣ ਕੇ ਉਹਨੇ ਰੱਖਿਆ ਉਹਨੂੰ ਵੀ ਜੋ ਇਹੀ ਹੁਣ ਸਹੀ ਜਾਣ ਜੋ ਕੁਛ ਹੋਣ। ਠੀਕ ਹੈ ਜੀ, ਥੈਂਕ ਯੂ ਅਵਤਾਰ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਸੋ ਬਿਲਕੁਲ ਜੀ, ਕੈਪਟਨ ਸਾਹਿਬ ਨੇ ਤਾਂ ਜੋ ਵਾਅਦੇ ਕੀਤੇ ਪੰਜਾਬੀਆਂ ਨਾਲ ਤੇ ਮੁੜ ਕੇ ਨਹੀਂ ਪੂਰੇ ਕੀਤੇ, ਉਹਦਾ ਹਸ਼ਰ ਫਿਰ ਤੁਸੀਂ ਦੇਖ ਲਓ ਕੀ ਹੋਇਆ। ਜਦੋਂ ਪਾਣੀਆਂ ਦੇ ਰਾਖਿਆਂ ਦੇ ਖਿਤਾਬ ਮਿਲਦੇ ਸੀਗੇ, ਇੱਕ ਉਹ ਵੀ ਦੌਰ ਸੀਗਾ। ਤੇ ਫਿਰ ਜਦੋਂ SYL ਦੀ ਗੱਲ ਚੱਲੀ ਤੇ ਲੋਕ ਫਿਰ ਉਹ ਵੀ ਸਟੇਟਮੈਂਟਾਂ ਕੱਢ ਲਿਆਏ, ਜਿਹੜੇ ਵਿੱਚ ਇੰਦਰਾ ਗਾਂਧੀ ਦਾ ਫੈਸਲੇ ਦਾ ਸਮਰਥਨ ਕੀਤਾ ਕਿ ਤੁਸੀਂ ਚੰਗਾ ਕੀਤਾ, ਅਸੀਂ ਫੈਸਲੇ ਦੇ ਨਾਲ ਆ ਤੁਹਾਡੇ ਦੇ। ਸੋ ਇਹ ਚੀਜ਼ ਹੈ ਜੀ, ਇਹ ਜਿਹੜੇ ਹੁਣ ਅਸੀਂ ਜਿਨ੍ਹਾਂ ਦੇ ਬਾਰੇ ਗੱਲਬਾਤ ਕਰ ਰਹੇ ਹਾਂ, ਇਹ ਲੋਕ ਲਗਾਤਾਰ ਸਵਾਲਾਂ ਦੇ ਘੇਰੇ 'ਚ ਰਹੇ। ਭਾਵੇਂ ਰਾਜ ਕਰਤਾ ਅਕਾਲੀ ਦਲ ਸੀਗਾ, ਅਕਾਲੀ ਦਲ ਤੇ ਵੀ ਸਵਾਲ ਹੁੰਦੇ ਰਹੇ, ਭਾਵੇਂ ਕਾਂਗਰਸ ਪਾਰਟੀ ਸੀ, ਕਾਂਗਰਸ ਤੇ ਵੀ ਸਵਾਲ ਹੁੰਦੇ ਰਹੇ, ਖਾਸ ਕਰਕੇ ਪਾਣੀਆਂ ਦੇ ਮਸਲੇ ਨੂੰ ਲੈ ਕੇ। ਸੋ ਬਿਲਕੁਲ ਰਾਜ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਆ? ਦੇਖੋ, ਜਿਹੜੀ ਇਹਨਾਂ ਨੇ ਗਾਂਧੀ ਪਰਿਵਾਰ ਦੀ ਇਸ ਦੇ ਵਿੱਚ ਗੱਲ ਕੀਤੀ ਆ, ਕਾਂਗਰਸ ਦੀ ਜਿਹੜੀ ਦੁਰਗਤੀ ਦੇ ਵਿੱਚ ਇਹ ਇੱਕ ਪਰਿਵਾਰ ਦਾ ਬਹੁਤ ਵੱਡਾ ਕਾਰਨ ਆ। ਦੇਖੋ, ਇੱਕ ਤਾਂ ਪਹਿਲੋਂ ਐਮਰਜੈਂਸੀ ਲਾਈ,
ਉਸ ਹੂੰ। ਜਿਹੜੀ ਪਾਪੜ ਨੇ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਉੱਤੇ, ਹਰਿਮੰਦਰ ਸਾਹਿਬ ਦੇ ਉੱਤੇ, ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾ ਕਰਵਾਇਆ, ਉਹ ਕੀਤਾ। ਜੀ। ਉਹ ਸਾਰਾ ਕੁਛ ਕੀਤਾ, ਉਸਦਾ ਨਤੀਜਾ ਜਿਹੜਾ ਉਸਨੂੰ ਭੁਗਤਣਾ ਵੀ ਜਿਹੜਾ ਪਿਆ। ਹੂੰ। ਤੇ ਹੁਣ ਉਸੇ ਪਰਿਵਾਰ ਦੇ ਜਿਹੜੇ ਜੀਅ ਆ, ਉਸ ਬੰਦੇ ਨੂੰ ਇਹਨਾਂ ਨੇ ਪਾਰਟੀ ਦੇ ਮੁਖੀ ਦੇ ਤੌਰ ਦੇ ਉੱਤੇ ਲਾ ਕੇ ਰੱਖਿਆ ਕਿੰਨਾ ਚਿਰ। ਅਜੇ ਵੀ ਉਹੀ ਬਾਗਡੋਰ ਕਹਿ ਲਓ ਵੀ ਉਹ ਸਾਂਭਦਾ ਆ, ਜਿਹਦਾ ਵਿਚਾਰੇ ਦਾ ਜੀਅ ਨਹੀਂ ਹੈਗਾ ਪੋਲਿਟਿਕਸ ਦੇ ਵਿੱਚ ਆਉਣ ਨੂੰ। ਧੱਕੇ ਨਾਲ ਜੀ। ਜਿਹੜਾ ਵਾੜਿਆ ਹੁੰਦਾ ਆ ਨਾ, ਉਸ ਹੂੰ। ਤਰੀਕੇ ਦੇ ਨਾਲ। ਜਿੱਦਾਂ ਘਰੇ ਗੱਲਾਂ ਨਹੀਂ ਹੁੰਦੀਆਂ, ਨਿਆਣਾ ਜੀ। ਕਹਿੰਦਾ ਵੀ ਮੈਂ ਡਿਗਰੀ ਕਰਨੀ, ਇੰਜੀਨੀਅਰਿੰਗ ਕਰਨੀ ਆ, ਪਰ ਕਹਿੰਦੇ ਨਹੀਂ ਕਾਕਾ ਤੂੰ ਤਾਂ ਦੁਕਾਨ ਤੇ ਪਾਉਣਾ ਤੈਨੂੰ। ਤੇਰੀ ਹੂੰ। ਜਿਹੜੀ ਆਪਣਾ ਚੱਲਦਾ ਬਿਜ਼ਨਸ ਆ ਉਹੀ ਤੇਰੇ ਤੋਂ ਚਲਵਾਉਣਾ। ਕਹਿੰਦਾ ਨਾ ਭਾਈ ਨਾ ਮੇਰੇ ਤੋਂ ਨਹੀਂ ਚੱਲਦਾ। ਨਾ ਉਹ ਉੱਧਰ ਜੋਗਾ, ਨਾ ਉਹ ਉੱਧਰ ਜੋਗਾ। ਬਾਹਰ ਆਇਆ, ਬਾਹਰ ਇੱਥੇ ਪੜ੍ਹਿਆ, ਤੇ ਪਰ ਗੱਲ ਜਿਹੜੀ ਉਸ ਦੇ ਵਿੱਚ ਉਹ ਬਣ ਨਹੀਂ ਪਾਈ। ਰਿਕਾਰਡ ਦੇਖੋ ਬਣਿਆ। ਹੂੰ। ਵਿਰੋਧੀਆਂ ਨੇ ਤਾਂ ਐਡੀ ਵਿਚਾਰੇ ਦੇ ਨਾਲ ਬੇਸ਼ਰਮੀ ਜਿਹੜੀ ਉਹ ਕੀਤੀ। ਸਭ ਨੂੰ ਹੀ ਪਤਾ ਵੀ ਵਿਚਾਰੇ ਨੂੰ ਕਿਹੜੇ ਨਾਂ ਦੇ ਨਾਲ ਪੁਕਾਰਦੇ ਰਹੇ। ਮਾੜੀ ਜੀ, ਗੱਲ ਆ ਜੀ। ਵੀ ਇਸ ਤਰੀਕੇ ਦੇ ਨਾਲ ਕਰਨਾ ਨਹੀਂ ਚਾਹੀਦਾ। ਅਸੀਂ ਨਹੀਂ ਕਹਿੰਦੇ ਵੀ ਕਿਸੇ ਦਾ ਏਦਾਂ ਨਾਮ ਵਿਗਾੜੋ, ਪਰ ਹੂੰ। ਉਸਦਾ ਸਭ ਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਨਾਮ ਵਿਗਾੜਿਆ ਗਿਆ। ਇੰਨੀਆਂ ਹਾਰਾਂ ਹੋਈਆਂ, ਇੰਨੀਆਂ ਹਾਰਾਂ ਹੋਈਆਂ, ਉਹ ਕਹਿੰਦੇ ਵੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਨੂੰ ਦਿੰਦੇ ਆ ਵੀ 27 ਹਾਰਾਂ ਲਗਾਤਾਰ, ਜਿਹੜੇ ਕਿਸੇ ਇੱਕ ਪੋਲੀਟੀਕਲ ਪਾਰਟੀ ਨੂੰ ਜਿਹੜਾ ਬੰਦਾ ਲੀਡ ਕਰ ਰਿਹਾ ਆ, ਵੀ ਹੂੰ। ਉਸਨੇ ਥਾਂ-ਥਾਂ ਦੇ ਉੱਤੇ 27 ਲਗਾਤਾਰ ਹਾਰਾਂ ਹਾਰੀਆਂ। ਹੁਣ ਤਾਂ ਮੈਨੂੰ ਲੱਗਦਾ ਇਸ ਦਾ ਰਿਕਾਰਡ ਹੋਰ ਵੀ ਜ਼ਿਆਦਾ ਤਗੜਾ ਹੋ ਗਿਆ ਹੋਣਾ, ਜਿਸ ਨੂੰ ਤੋੜਨਾ ਕਾਫ਼ੀ ਮੁਸ਼ਕਲ ਕਿਸੇ ਵੀ ਸਿਆਸੀ ਬੰਦੇ ਦੇ ਲਈ ਹੋਊਗਾ, ਕਿਉਂਕਿ ਜਿਹੜਾ ਮਾੜਾ-ਮੋਟਾ ਵੀ ਸਿਆਸੀ ਸਮਝ ਜਾਂ ਸਿਆਸੀ ਹਾਜ਼ਮਾ ਰੱਖਦਾ ਆ, ਉਹ ਇੰਨੀਆਂ ਜੀ, ਜੀ। ਹਾਰਾਂ ਬਰਦਾਸ਼ਤ ਨਹੀਂ ਕਰਦਾ। ਉਹ ਸਿਆਸਤ ਨੂੰ ਤਿਆਗ ਕੇ ਕਿਸੇ ਹੋਰ ਪਾਸੇ ਨੂੰ ਹੋ ਲੱਗਦਾ ਆ। ਪਰ ਇਹਨਾਂ ਨੇ ਇਸ ਮੁੰਡੇ ਨੂੰ ਜਿਹੜਾ ਉਹ ਲਾਈ ਰੱਖਿਆ ਆ, ਲਗਾਤਾਰ ਜਿਹੜਾ ਉਹ ਰੱਖਿਆ ਆ। ਇੱਕ ਇਹ ਚੀਜ਼ ਆਪਾਂ ਦੇਖਦੇ ਹਾਂ ਪ੍ਰਵੀਨ ਜੀ ਵੀ, ਪਾਰਟੀਆਂ ਦੇ ਵਿੱਚ ਇਹ ਵੀ ਜਿਹੜਾ ਦੌਰ ਆ ਉਹ ਚੱਲ ਰਿਹਾ ਆ ਵੀ ਜਿਹੜਾ ਹੂੰ। ਮੇਨ ਇੱਕ ਕਾਬਜ਼ ਹੈਗਾ ਆ, ਚਾਹੇ ਉਹ ਧੜਾ ਆ, ਚਾਹੇ ਉਹ ਇੱਕ ਪਰਿਵਾਰ ਆ, ਉਸ ਦੇ ਖਿਲਾਫ ਬੋਲਣ ਨੂੰ ਕੋਈ ਵੀ ਰਾਜੀ ਨਹੀਂ ਹੁੰਦਾ। ਤੇ ਜੀ। ਜਦੋਂ ਇਦਾਂ ਦੀ ਉਹ ਟੌਪ ਲੈਵਲ ਦੇ ਉੱਤੇ ਵਹਿੰਦੇ ਆ, ਤੇ ਫਿਰ ਹਰ ਥਾਂ ਦੇ ਉੱਤੇ ਪਾਰਟੀ ਦੇ ਹਰ ਲੈਵਲ ਦੇ ਉੱਤੇ ਇਹ ਚੀਜ਼ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲਦੀ ਆ। ਤੇ ਮੈਨੂੰ ਲੱਗਦਾ ਇਹ ਘਾਟੋ ਕਲੇਸ਼ ਦੇ ਵਿੱਚ ਮੁੱਖ ਜਿਹੜੀ ਜੜ ਆ ਉਹ ਕਿਤੇ ਨਾ ਹੂੰ। ਕਿਤੇ ਇਹ ਵੀ ਹੈਗੀ ਆ। ਹਾਂਜੀ, ਬਿਲਕੁਲ। ਔਰ ਕਾਂਗਰਸ ਦਾ ਜਿਹੜਾ ਕਾਟੋ ਕਲੇਸ਼ ਆ ਹਾਲੇ ਰੁਕਦਾ ਦਿਖਾਈ ਨਹੀਂ ਦੇ ਰਿਹਾ ਜੀ। ਉਹ ਜਿਹੜੇ G23 ਵਾਲੇ ਆ ਉਹਨਾਂ ਨਾਲ ਸੁਲਹ ਸਫਾਈ ਨਹੀਂ ਹੋਈ ਆ ਹਾਲੇ। ਤੇ ਦੂਜੀ ਗੱਲ ਇਹ ਆ ਵੀ ਪ੍ਰਸ਼ਾਂਤ ਕਿਸ਼ੋਰ ਬਾਰੇ ਕਿਹਾ ਜਾ ਰਿਹਾ ਵੀ ਕਾਂਗਰਸ ਦੇ ਵਿੱਚ ਆ ਸਕਦਾ ਆ। ਚੋਣ ਰਣਨੀਤੀਕਾਰ ਹੈ ਔਰ ਕਈ ਥਾਈਂ ਭਾਜਪਾ ਨੂੰ ਜਿਹੜਾ ਉਹ ਸ਼ਿਕਸਤ ਦੇ ਚੁੱਕਿਆ ਹੈ, ਮਾਤ ਦੇ ਚੁੱਕਿਆ। ਪਰ ਕਾਂਗਰਸ ਦੇ ਵਿੱਚੋਂ ਕਈ ਲੀਡਰਾਂ ਨੇ ਉਹਦੇ ਆਉਣ ਨੂੰ ਹਾਮੀ ਨਹੀਂ ਭਰੀ। ਉਹਦਾ ਜਿਹੜਾ ਸੁਝਾਅ ਸੀਗਾ, ਆਪਾਂ ਕੱਲ ਵੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਂਝਾ ਕੀਤਾ ਸੀਗਾ ਵੀ ਉਹ ਕਹਿੰਦਾ ਵੀ ਕੁਛ ਕੁ ਸੀਟਾਂ ਤੇ ਇਕੱਲੇ ਲੜੋ, ਬਾਕੀ ਥਾਂ ਜਿਹੜਾ ਵਾ ਉਹ ਤੁਸੀਂ ਕਿਸੇ ਨਾ ਕਿਸੇ ਗੱਠਜੋੜ 'ਚ ਲੜੋ ਤਾਂ ਫਾਇਦਾ ਹੋਊਗਾ। ਵੈਸੇ ਦੇਖਣਯੋਗ ਗੱਲ ਇਹ ਆ ਰਾਜੀ ਵੀ ਗਾਂਧੀ ਫੈਮਿਲੀ ਦੀ ਤੁਸੀਂ ਗੱਲ ਕੀਤੀ ਆ, ਰਾਹੁਲ ਗਾਂਧੀ ਦੀ ਤੇ ਪ੍ਰਿਅੰਕਾ ਗਾਂਧੀ ਦੀ। ਰਾਹੁਲ ਗਾਂਧੀ ਦੇ ਰਿਕਾਰਡ ਆਇਆ ਹਿੱਸੇ 2017 ਵਾਲਾ ਜਿਹੜਾ ਤੁਸੀਂ ਚਰਚਾ ਕੀਤੀ ਆ ਉਹ, ਤੇ ਪਰ ਪ੍ਰਿਅੰਕਾ ਗਾਂਧੀ ਦੇ ਵੀ ਮੇਰੇ ਖਿਆਲ ਹਿੱਸੇ ਰਿਕਾਰਡ ਆਇਆ ਹੀ ਹੈ। ਇੱਕ ਪ੍ਰਿਅੰਕਾ ਗਾਂਧੀ ਦੇ ਹਿੱਸੇ ਜਿਹੜਾ ਰਿਕਾਰਡ ਆ ਉਹ ਇਹ ਸੀਗਾ ਵੀ 1962 ਦੇ ਵਿੱਚ 320 ਸੀਟਾਂ ਸੀਗੀਆਂ ਕਾਂਗਰਸ ਕੋਲੇ ਕਦੇ ਯੂਪੀ ਦੇ ਵਿੱਚ, ਹੂੰ, ਹੂੰ, ਤੇ ਜਿਹੜੀਆਂ 2022 ਦੇ ਵਿੱਚ 2 ਹੀ ਰਹਿ ਗਈਆਂ। ਹੂੰ। ਸੋ ਵੇਖ ਲਓ ਤੁਸੀਂ ਵੀ ਕਾਂਗਰਸ ਦਾ ਗ੍ਰਾਫ ਕਿੱਥੋਂ ਤੋਂ ਕਿੱਥੇ ਤੱਕ ਆਇਆ। ਔਰ ਜਿਹੜੇ ਸਿਆਸੀ ਮਾਹਰ ਨੇ ਉਹ ਇਹ ਗੱਲ ਕਹਿੰਦੇ ਨੇ ਵੀ ਜਿਹੜੀ ਬੀਜੇਪੀ ਦਾ ਥਿੰਕ ਟੈਂਕ ਹੈ, ਉਹਦੇ 'ਚ ਉਹ ਲੋਕ ਨੀਤੀਆਂ ਬਣਾਉਂਦੇ ਜਿਹੜੇ ਗਰਾਊਂਡ ਤੇ ਕੰਮ ਕਰਦੇ, ਜਿਹੜੇ ਗਰਾਊਂਡ 'ਚੋਂ ਆਏ ਆ, ਉਹ ਥਿੰਕ ਟੈਂਕ ਨੇ ਉਹਨਾਂ ਦਾ। ਪਰ ਇੱਥੇ ਉਹ ਲੋਕ ਜਿਹੜੇ ਥਿੰਕ ਟੈਂਕ ਬਣੇ ਬੈਠੇ ਆ ਜਿਨ੍ਹਾਂ ਨੇ ਗਰਾਊਂਡ ਤੇ ਕਦੇ ਗਏ ਨਹੀਂ। ਮਸਲਨ ਅੰਬਿਕਾ ਸੋਨੀ ਆ, ਉਹ ਰਾਜ ਸਭਾ ਦੇ ਵਿੱਚ ਰਹਿੰਦੇ ਨੇ, ਮੋਸਟਲੀ 1-2 ਇਲੈਕਸ਼ਨ ਉਹਨਾਂ ਨੇ ਲੜੇ ਨੇ, ਹਾਰੇ ਨੇ। ਇਸ ਤਰ੍ਹਾਂ ਨਾਲ ਕਈ ਹੋਰ ਨੇ ਜਿਹੜੇ ਰਾਜ ਸਭਾ ਦੇ ਵਿੱਚ ਹੀ ਰਹੇ ਪਰ ਉਹ ਕਾਂਗਰਸ ਦੇ ਥਿੰਕ ਟੈਂਕ ਨੇ। ਹੁਣ ਦੇਖੋ ਤੁਸੀਂ ਜਿਹੜੇ ਆਪ ਨਹੀਂ ਗਰਾਊਂਡ ਤੇ ਗਏ, ਉਹਨਾਂ ਨੂੰ ਗਰਾਊਂਡ ਬਾਰੇ ਕੀ ਪਤਾ ਵਾ। ਇਹ ਸਭ ਤੋਂ ਵੱਡਾ ਕਾਰਨ ਜਿਹੜਾ ਸਿਆਸੀ ਮਾਹਰ ਆ ਉਹ ਦੱਸਦੇ ਆ। ਹਾਲਾਂਕਿ ਹਰ ਇੱਕ ਬੰਦੇ ਦੇ ਸੋਚਣ ਦਾ, ਚੀਜ਼ਾਂ ਨੂੰ ਪੜਚੋਲਣ ਦਾ ਨਜ਼ਰੀਆ ਅਲੱਗਾ ਹੁੰਦਾ ਵਾ। ਪਰ ਤੁਸੀਂ ਦੇਖੋ ਵੀ ਅੱਜ ਕਾਂਗਰਸ ਦਾ ਗ੍ਰਾਫ ਜਿਹੜਾ ਵਾ ਉਹ ਕਿੱਥੇ ਆ। ਉਹ ਅਸਲ ਦੇ ਵਿੱਚ ਉਹ ਦੇਸ਼ ਭਰ ਦੇ ਵਿੱਚ ਆਫੀਸ਼ੀਅਲ ਆਪੋਜੀਸ਼ਨ ਦੇ ਵਿੱਚ ਵੀ ਹੈ ਨਹੀਂ। ਉਹਦੇ ਲਈ ਵੀ ਜਿਹੜਾ ਮਾਰਜਨ ਤੁਸੀਂ ਉਹਨੂੰ ਪ੍ਰਵੀਨ ਚਾਹੀਦਾ ਹੈ। ਜੀ ਕਾਂਗਰਸ ਦੇ ਹਾਲ ਦਾ ਇੱਥੋਂ ਜਾਇਜ਼ਾ ਲਾ ਸਕਦੇ ਆ, ਜੀ। ਜਦੋਂ ਮੁੱਖ ਮੰਤਰੀ ਰਿਹਾ ਇੱਥੇ ਦਾ ਜਿਹੜਾ ਕੈਪਟਨ ਅਮਰਿੰਦਰ, ਜਦੋਂ ਉੱਥੋਂ ਜਾਂਦਾ ਆ ਆਪਣੀ ਨਵੀਂ ਪਾਰਟੀ ਬਣਾ ਲੈਂਦਾ ਆ, ਉਸ ਦੀ ਘਰਵਾਲੀ ਜਿਹੜੀ ਆ ਉਹ ਅਜੇ ਵੀ ਕਾਂਗਰਸ ਦੀ MP ਰਹਿੰਦੀ ਆ। ਜੀ, ਤੁਸੀਂ ਬਿਲਕੁਲ। ਹਿਸਾਬ ਲਾ ਲਓ ਵੀ ਕਾਂਗਰਸ ਦੀ ਕੀ ਜ਼ਰੂਰਤ ਆ, ਕਿੰਨੇ ਕੁ ਜੋਗੀ ਜਿਹੜੇ ਉਹ ਵਿਚਾਰੇ ਹੈਗੇ ਆ ਵੀ ਜਿਸ ਪਾਰਟੀ ਦਾ ਮੇਨ ਬੰਦਾ ਜਿਹੜਾ ਹੈ ਉਹ ਛੱਡ ਕੇ ਨਵੀਂ ਪਾਰਟੀ ਬਰਾਬਰ ਦੀ ਤਿਆਰ ਕਰਕੇ ਉਹ ਬਣਾ ਕੇ ਐਲਾਨ ਕਰ ਦਿੰਦਾ ਆ
ਤੇ MP ਵਾਲੇ ਅਹੁਦੇ ਦੇ ਉੱਤੇ ਉਹਦੀ ਘਰਵਾਲੀ ਉਦਾਂ ਦੀ ਉਦਾਂ ਹੀ ਜਿਹੜੀ ਉਹ ਰਹਿ ਜਾਂਦੀ। ਕੀ ਤੁਸੀਂ ਉੱਥੇ ਜਿਹੜਾ ਉਹ ਕਰੋਂਗੇ? ਉਹ ਵੀ ਵਿਚਾਰੇ ਸੋਚਦੇ ਹੋਣੇ ਆ ਯਾਰ 4 MP ਜਿਹੜੇ ਹੈਗੇ ਆ ਰਹਿ ਜਾਣ, ਜੇ ਕਿਤੇ ਇਹਨੂੰ ਵੀ ਤੋਰਤਾ ਤੇ ਉੱਥੇ ਹੋਰ ਨੰਬਰ ਸਾਡਾ ਘੱਟ ਜਾਣਾ ਜਿਹੜਾ ਆ ਉੱਥੇ ਲੋਕ ਸਭਾ ਦੇ ਵਿੱਚ। ਸੋ ਪਾਰਟੀ ਦਾ ਤੇ ਵਾਕਿਆ ਹੀ ਜਿਹੜਾ ਉਹ ਇਸ ਟਾਈਮ ਬਹੁਤ ਬੁਰਾ ਹਾਲ ਹੈਗਾ ਆ। ਜਿਹੜੇ ਸਮਰਥਕ ਕਰਦੇ ਨੇ ਨਵਜੋਤ ਸਿੱਧੂ ਦਾ, ਆਈ ਥਿੰਕ ਉਹਨਾਂ ਨੂੰ ਜਾਂ ਤਾਂ ਉਹ ਦੇਖਣ, ਜਾਂ ਤਾਂ ਉਹਨਾਂ ਨੂੰ ਪਤਾ, ਜਾਂ ਤਾਂ ਉਹਨਾਂ ਨੂੰ ਕੋਈ ਅੰਦਰੂਨੀ ਗੱਲ ਐਸੀ ਪਤਾ ਵੀ ਕਾਂਗਰਸ ਦੇ ਵਿੱਚ ਇਹਦੀ ਝੰਡੀ ਜਿਹੜੀ ਦੁਬਾਰਾ ਹੋ ਜਾਣੀ ਆ। ਜਿਹੜਾ ਮਾਝਾ ਬ੍ਰਿਗੇਡ ਵਾਲੇ ਆ ਉਹ ਇਸ ਤੇ ਪੈਰ ਲੱਗਣ ਦੇਣਗੇ, ਉਹ ਸਾਰਾ ਕੁਝ ਜਿਹੜਾ ਉਹ ਕਰਨ ਦੇਣਗੇ। ਬਾਕੀ ਜਿਹੜੇ ਹੋਰ ਧੜੇ ਆ ਉਹ ਪੈਰ ਲੱਗਣ ਦੇਣਗੇ, ਜਾਂ ਤਾਂ ਉਹਨਾਂ ਨੂੰ ਅਜਿਹੀ ਚੀਜ਼ ਪਤਾ ਆ। ਜੇ ਨਹੀਂ ਪਤਾ ਤਾਂ ਫਿਰ ਆਈ ਥਿੰਕ ਨਵਜੋਤ ਸਿੱਧੂ ਨੂੰ ਕਲੀਅਰ ਕਰਨਾ ਚਾਹੀਦਾ ਆਪਣੇ ਸਮਰਥਕਾਂ ਨੂੰ ਵੀ ਭਾਈ ਰਿਐਲਿਟੀ ਜਿਹੜੀ ਉਹ ਕਿੱਥੇ ਵੱਸਦੀ ਹੈਗੀ ਆ। ਤੇ ਜੇ ਉਹ ਸੋਚ ਰਿਹਾ ਆ ਪੰਜਾਬ ਮਾਡਲ ਦੇ ਉੱਤੇ ਕੋਈ ਆਪਣੀ ਖੇਤਰੀ ਪਾਰਟੀ ਬਣਾਉਣ ਦੇ ਲਈ, ਤਾਂ ਉਸ ਦਾ ਜਿਹੜਾ ਆਪਾਂ ਨੂੰ ਇੰਤਜ਼ਾਰ ਕਰਨਾ ਪੈਣਾ ਆ। ਪਰ ਜਿਸ ਹਿਸਾਬ ਦੇ ਨਾਲ ਧੜਾ ਧੜ ਸਾਬਕਾ MLAਆਂ ਦੇ ਨਾਲ ਮੀਟਿੰਗਾਂ ਤੇ ਸਾਰਾ ਕੁਝ ਚੱਲ ਰਿਹਾ ਆ, ਸੋ ਯੂ ਨੈਵਰ ਨੋ, ਜਲਦ ਜਿਹੜੀ ਹੈ ਇਸ ਪਾਸੇ ਵੱਲ ਨੂੰ ਗੱਲ ਵੱਧ ਸਕਦੀ ਆ। ਹਾਂਜੀ, ਬਿਲਕੁਲ। ਪਰ ਪਾਰਟੀਆਂ ਦਾ ਜਿਹੜਾ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦੇ ਜਿਹੜੇ ਖਾਸ ਕਰਕੇ ਵਿਅਕਤੀ ਵਿਸ਼ੇਸ਼ ਨੇ ਬਣਾਈਆਂ, ਉਹਨਾਂ ਦਾ ਤਜਰਬਾ ਕੋਈ ਚੰਗਾ ਨਹੀਂ ਰਿਹਾ। ਪਹਿਲਾਂ ਲੋਕ ਭਲਾਈ ਪਾਰਟੀ ਨਾਲ ਰਾਮੂ ਵਾਲੀਆ ਸਾਹਿਬ ਜੱਦੋਜਹਿਦ ਕਰਦੇ ਰਹੇ। ਫਿਰ ਮਨਪ੍ਰੀਤ ਬਾਦਲ ਆਏ PPP ਲੈ ਕੇ, ਉਹਨਾਂ ਨੇ ਵੀ ਬਹੁਤ ਜੱਦੋਜਹਿਦ ਕਰਕੇ ਵੇਖੀ, ਅਖੀਰ ਕਾਂਗਰਸ ਦੇ ਵਿੱਚ ਮਰਜ ਕੀਤਾ। ਫਿਰ ਬੈਂਸ ਬ੍ਰਦਰਜ਼ ਆਏ, ਉਹਨਾਂ ਨੇ ਵੀ ਤੁਹਾਡੇ ਸਾਹਮਣੇ ਆ ਉਹਨਾਂ ਦਾ ਹਾਲ ਕੀ ਆ। ਫਿਰ ਕੈਪਟਨ ਅਮਰਿੰਦਰ ਸਿੰਘ ਆਏ, ਉਹ ਵੀ ਦੇਖ ਲਓ ਤੁਸੀਂ BJP ਨਾਲ ਢੀਂਡਸਿਆਂ ਨਾਲ ਗੱਠਜੋੜ ਕਰਕੇ। ਸੋ ਜਿੰਨੇ ਵੀ ਲੋਕ ਹੁਣ ਤੱਕ ਇਹ ਐਕਸਪੈਰੀਮੈਂਟ ਕਰ ਚੁੱਕੇ ਆ, ਉਹ ਪਤਾ ਨਹੀਂ ਕਿਉਂ ਪੰਜਾਬ ਦੇ ਵਿੱਚ ਉਸ ਲੈਵਲ ਦੀ ਕਾਮਯਾਬੀ ਨਹੀਂ ਹਾਸਲ ਕਰ ਸਕੇ ਜਿਹੜੇ ਲੈਵਲ ਦੀ ਐਕਸਪੈਕਟਡ ਆ। ਕਿ ਥਰਡ ਜਿਹੜਾ ਫਰੰਟ ਆ ਉਹ ਹਲੇ ਵੀ ਲੋਕਾਂ ਦੇ ਲਈ ਲੱਗਦਾ, ਲੋਕਾਂ ਨੂੰ ਕਿ ਯਾਰ ਇੱਕ ਖੇਤਰੀ ਪਾਰਟੀ, ਕੋਈ ਵਧੀਆ ਖੇਤਰੀ ਪਾਰਟੀ ਜਿਹੜੀ ਪੰਜਾਬ ਦੀ ਨੁਮਾਇੰਦਗੀ ਕਰਦੀ ਹੋਵੇ, ਉਹ ਹੋਣੀ ਚਾਹੀਦੀ ਹੈ। ਪਰ ਬਿਲਕੁਲ ਨਜ਼ਰਾਂ ਰਹਿਣਗੀਆਂ ਜੀ ਕਈ ਅਹਿਮ ਸ਼ਖਸੀਅਤਾਂ ਉੱਤੇ, ਹਸਤੀਆਂ ਉੱਤੇ, ਕਿ ਪੰਜਾਬ ਦੇ ਜਿਹੜਾ ਸਿਆਸੀ ਭਵਿੱਖ ਹੈ, ਸਿਆਸੀ ਨਕਸ਼ਾ, ਉਹ ਤੇ ਕੀ ਅਸਰ ਛੱਡਦੇ ਆ। ਨਵਜੋਤ ਸਿੰਘ ਸਿੱਧੂ ਬਾਰੇ ਚਰਚਾ ਕਰਨ ਦਾ ਮੰਤਵ ਇਹ ਸੀਗਾ ਕਿ ਇੱਕ ਤਾਂ ਉੱਪਰਲੇ ਪਾਸੇ ਹਾਈ ਕਮਾਂਡ ਲੈਵਲ ਤੇ ਕਾਂਗਰਸ ਕਾਫੀ ਜੱਦੋਜਹਿਦ, ਕਾਫੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਦੂਜੇ ਪਾਸੇ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਬਾਰੇ ਚਰਚਾਵਾਂ ਇਹ ਨੇ ਕਿ ਉਹ ਪਾਰਟੀ ਬਣਾ ਸਕਦੇ ਨੇ, ਹਾਲਾਂਕਿ ਬਣਾਉਣਗੇ ਜਾਂ ਨਹੀਂ ਬਣਾਉਣਗੇ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ। ਪਰ ਕਾਂਗਰਸ ਨੂੰ ਲੋਕਾਂ ਨੇ ਰੁਤਬਾ ਵਿਰੋਧੀ ਧਿਰ ਦਾ ਵੀ ਦਿੱਤਾ ਹੈ। ਮੇਰੇ ਖਿਆਲ ਦੇ ਨਾਲ ਇਹ ਆਪਸੀ ਕਾਟੋ ਪਲੇ ਛੱਡ ਕੇ, ਅੰਦਰੂਨੀ ਖਿੱਚੋਤਾਣ ਛੱਡ ਕੇ, ਕਾਂਗਰਸ ਨੂੰ ਹੁਣ ਜਿਹੜਾ ਉਹਨਾਂ ਨੂੰ ਆਪੋਜੀਸ਼ਨ ਦਾ ਰੋਲ ਇੱਕ ਮਿਲਿਆ, ਉਹਦੇ ਤੇ ਵੀ ਬਕਾਇਦਾ ਪਹਿਰਾ ਦੇਣਾ ਚਾਹੀਦਾ ਜੀ। ਜੀ ਬਿਲਕੁਲ ਪ੍ਰਵੀਨ ਜੀ, ਚਲੋ ਦੇਖੋ ਕੀ ਜਿਹੜਾ ਉਹ ਕਰਦੇ ਆ। ਪਰ ਕਈ ਵਾਰੀ ਕੰਨ ਤੇ ਲਿਖਿਆ ਬੰਦਾ ਪੜ੍ਹਦਾ ਨਹੀਂ, ਲਾਗੇ ਜ਼ਿਆਦਾ ਹੁੰਦਾ ਹੈ ਤੇ ਪੜ੍ਹਿਆ ਨਹੀਂ ਜਾਂਦਾ ਵੀ ਲਿਖਿਆ ਕੀ ਹੈਗਾ। ਥੋੜਾ ਜਿਹਾ ਦੂਰੋਂ ਹੋ ਕੇ ਦੇਖਣਾ ਪੈਂਦਾ ਆ ਅਸਲ 'ਚ ਪੂਰੀ ਲਾਈਨ ਜਿਹੜੀ ਆ ਉਹ ਕੀ ਲਿਖੀ ਹੁੰਦੀ ਆ ਕੰਧ ਦੇ ਉੱਤੇ। ਇੱਦਾਂ ਆ ਜਿਹੜੀ ਤੀਜੀ ਬਦਲ ਦੀ ਤੁਸੀਂ ਗੱਲ ਕਰਦੇ ਆ, ਜਾਂ ਬਦਲ ਦੀ ਜਿਹੜੀ ਉਹ ਗੱਲ ਕਰਦੇ ਆ, ਲੋਕਾਂ ਨੇ ਇਹਨਾਂ ਲੋਕਾਂ ਨੂੰ ਪਰਖਿਆ ਹੋਇਆ ਹੈ ਵੱਖ-ਵੱਖ ਹੋਰ ਥਾਵਾਂ ਦੇ ਉੱਤੇ। ਸ਼ਾਇਦ ਉਹਨਾਂ ਦੀਆਂ ਗੱਲਾਂ 'ਚ ਬਹੁਤੇ ਚਿਰ ਜਿਹੜਾ ਉਹ ਨਹੀਂ ਆਉਂਦੇ ਤੇ ਉਹ ਭਾਂਪ ਜਾਂਦੇ ਨੇ ਵੀ ਭਾਈ ਇਹ ਗੱਲਾਂ ਮਾਰਨ ਜੋਗੇ ਹੀ ਇਹ ਫੋਕੀਆਂ ਫੜਾਂ ਨੇ। ਸ਼ਾਇਦ ਇਹਨਾਂ ਦੇ ਗੱਲਾਂ ਦੇ ਵਿੱਚ ਉਹ ਵਜ਼ਨ ਨਹੀਂ ਰਿਹਾ, ਤਾਂ ਕਰਕੇ ਇਹ ਚੀਜ਼ ਹੁੰਦੀ ਆ। ਤਾਂ ਕਰਕੇ ਕਈ ਜਿਹੜੇ ਬੰਦੇ ਆ ਜਿਨ੍ਹਾਂ ਨੂੰ ਲੱਗਦਾ, ਕਈ ਦੀ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਜਾਂ ਚਰਚਾਵਾਂ 'ਚ ਇੱਦਾਂ ਚੱਲਦਾ, ਯਾਰ ਬੰਦੇ ਦਾ ਨਾਂ ਹਰਤਾ ਤੇ ਆ, ਐਡਾ ਤਗੜਾ ਆ, ਪਰ ਧਰਾਤਲ ਤੇ ਜਿਹੜਾ ਆ ਉਹ ਗੱਲ ਹੋਰ ਹੁੰਦੀ ਆ। ਉਹ ਬੰਦਾ ਖੁਦ ਵੀ ਜਾਣਦਾ ਹੁੰਦਾ ਆ, ਜੇ ਮੈਂ ਇਕੱਲਾ ਤੁਰਿਆ ਤਾਂ ਸ਼ਾਇਦ ਮੇਰੇ ਨਾਲ ਲੋਕਾਂ ਨੇ ਤੁਰਨਾ ਨਹੀਂ, ਜਾਣਾ ਨਹੀਂ, ਕਿਉਂਕਿ ਇੱਕ ਪਲੇਟਫਾਰਮ ਜਿਹੜਾ ਮਿਲਿਆ ਹੁੰਦਾ ਆ, ਓਡਾ ਪਲੇਟਫਾਰਮ ਜਾਂ ਉਹਦੇ ਬਰਾਬਰ ਦਾ ਤਿਆਰ ਕਰਨ ਨੂੰ ਕਾਫੀ ਸਮਾਂ ਲੱਗਦਾ ਆ। ਤੇ ਅੱਜ ਕੱਲ੍ਹ ਪੇਸ਼ੈਂਸ ਕਿਸੇ ਕੋਲ ਨਹੀਂ, ਕਾਹਲ ਜ਼ਿਆਦੀ। ਉਹ ਕਹਿੰਦੇ ਵੀ ਇਲੈਕਸ਼ਨ ਅੱਜ ਲੜੀਏ ਤੇ ਕੱਲ੍ਹ ਨੂੰ ਸਾਨੂੰ ਮੁੱਖ ਮੰਤਰੀ ਵੀ ਬਣਾਓ ਤੇ ਪ੍ਰਧਾਨ ਮੰਤਰੀ ਵੀ ਬਣਾਓ। ਏਡਾ ਕੰਮ ਜਿਹੜਾ ਉਹ ਸੁਖਾਲਾ ਨਹੀਂ ਹੁੰਦਾ। ਤੇ ਚਲੋ ਦੇਖੋ ਕੀ ਹੁੰਦਾ ਭਵਿੱਖ ਦੇ ਵਿੱਚ, ਕੀ ਬਣਦਾ, ਕੀ ਬਣੂਗਾ ਕਾਂਗਰਸ ਦੀ ਪਾਰਟੀ ਦਾ। ਉਸਦੇ ਉੱਤੇ ਆਪਾਂ ਖਬਰ ਤੇ ਨਜ਼ਰ ਪ੍ਰੋਗਰਾਮ ਜਾਂ ਹੋਰ ਸਾਂਝੀ ਸਾਥ ਪ੍ਰੋਗਰਾਮ, ਇੱਦਾਂ ਦੀਆਂ ਗੱਲਾਂ ਦੇ ਉੱਤੇ, ਬਾਕੀ ਪਾਰਟੀਆਂ ਦੇ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਦੇ ਰਵਾਂਗੇ ਆਉਣ ਵਾਲੇ ਸਮਿਆਂ ਦੇ ਵਿੱਚ। ਤੇ ਹੁਣ ਲਈਏ ਜੀ ਫਿਰ ਇਜਾਜ਼ਤ ਜੀ। ਹਾਂਜੀ ਬਿਲਕੁਲ ਜੀ, ਮੇਰੇ ਰਾਜਕਮਵੀਰ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।